ਖਾਲਸਾ ਸਾਧਨਾ ਦਿਹਾੜੇ ਦੇ ਸੰਬੰਧ ਵਿੱਚ ਜੋ ਨਵੇਂ ਐਲਾਨ ਫਰਮਾਨ ਤੇ ਸਰਕਾਰ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਨੇ, ਉਹਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਕਿ ਆਉਣ ਵਾਲੇ ਦਿਨ ਹੋਰ ਜ਼ਿਆਦਾ ਦਹਿਸ਼ਤ ਭਰੇ ਤੇ ਹੋਰ ਜ਼ਿਆਦਾ ਖਤਰਨਾਕ ਜਿਹੜੇ ਆ ਉਹ ਬਣਾਉਣ ਦਾ ਸਰਕਾਰ ਨੇ ਅਹਿਦ ਕੀਤਾ ਹੋਇਆ। ਜਿੰਨੇ ਵੀ ਪੁਲਿਸ ਮੁਲਾਜ਼ਮ ਆ ਉਹਨਾਂ ਨੂੰ ਹੁਕਮ ਦੇ ਦਿੱਤਾ ਗਿਆ ਕਿ ਕਿਸੇ ਨੇ ਛੁੱਟੀ ਨਹੀਂ ਲੈਣੀ, ਕਿਸੇ ਨੂੰ ਛੁੱਟੀ ਨਹੀਂ ਮਿਲਣੀ। ਵਿਸਾਖੀ ਮੌਕੇ ਦਮਦਮਾ ਸਾਹਿਬ ਦੇ ਵਿੱਚ ਲੱਖਾਂ ਸੰਗਤਾਂ ਨੇ ਜੁੜਨਾ, ਉੱਥੇ ਪਤਾ ਨਹੀਂ ਕੀ ਹੋ ਜਾਣਾ। ਇਹੋ ਜਿਹੀਆਂ ਗੱਲਾਂ ਵੀ ਆਪਦੇ ਕੋਲੋਂ ਬਣਾ ਕੇ ਮੀਡੀਆ ਜਿਹੜਾ ਗੋਦੀ ਮੀਡੀਆ ਉਹ ਪ੍ਰਚਾਰ ਰਿਹਾ ਕਿ ਜੀ ਭਾਈ ਅਮਰਤਪਾਲ ਸਿੰਘ ਉਹ ਜੀ ਉੱਥੇ ਦਮਦਮਾ ਸਾਹਿਬ ਪੇਸ਼ ਹੋ ਸਕਦਾ, ਕੋਈ ਕਹਿੰਦਾ ਜੀ ਉਹਨੇ ਅਕਾਲ ਤਖਤ ਤੇ ਆ ਜਾਣਾ। ਹਰ ਸਾਲ ਨਨਕਾਣਾ ਸਾਹਿਬ ਤੇ ਜਾਂ ਪਾਕਿਸਤਾਨ ਵਿਚਲੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਜਥੇ ਜਾਂਦੇ, ਜਿਹੜਾ ਜਥਾ ਵਿਸਾਖੀ ਮੌਕੇ ਜਾਂਦਾ ਉਹਦੀ ਖਬਰ ਬਣਾ ਕੇ ਕਿਹਾ ਜਾ ਰਿਹਾ ਸੀ ਕਿ ਉਹਦੇ ਚ ਨਾ ਨਿਕਲ ਜਾਵੇ। ਇਹ ਜਿਹੜਾ ਮਾਹੌਲ ਖਰਾਬ ਕੀਤਾ ਜਾ ਰਿਹਾ, ਇਹ ਜਿਹੜਾ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਬੁਰਾ ਵਰਤਾਂਤ ਨੈਰੇਟਿਵ ਸਿਰਜ ਕੇ ਇੱਥੇ ਇਸ ਤਰੀਕੇ ਨਾਲ ਲੱਗਣ ਲਾ ਦਿੱਤਾ ਗਿਆ ਕਿ ਪਤਾ ਨਹੀਂ ਕੀ ਹੋ ਜਾਣਾ, ਵੀ ਇਸ ਗੱਲ ਨੂੰ ਬੰਦ ਕੀਤਾ ਜਾਵੇ। ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਘੇਰਿਆ ਕਿ ਤੁਸੀਂ ਤਾਂ ਇੱਥੇ ਰਹਿਣਾ, ਕਾਹਨੂੰ ਦਿੱਲੀ ਵਾਲਿਆਂ ਦੇ ਆਖੇ ਲੱਗ ਕੇ ਪੰਜਾਬ ਦੇ ਵਿੱਚ ਇਹ ਖੇਡ ਖੇਡੀ ਜਾ ਰਹੀ ਹੈ। ਬਗੈਰ ਕਿਸੇ ਗੱਲਬਾਤ ਤੋਂ 18 ਮਾਰਚ ਤੋਂ ਪੰਜਾਬ ਦੇ ਵਿੱਚ ਪੈਰਾਮਿਲਟਰੀ ਫੋਰਸਾਂ ਲਾ ਕੇ ਖਾਕੀ ਵਰਦੀ ਨੇ ਜੋ ਕੁਝ ਕੀਤਾ ਕਤਰਿਆ, ਉਹਦੇ ਕਰਕੇ ਬਹੁਤ ਜ਼ਿਆਦਾ ਕੰਮ ਖਰਾਬ ਹੁੰਦਾ ਹੋਰ ਜ਼ਿਆਦਾ ਹੋਣ ਦੇ ਆਸਾਰ ਜਿਹੜੇ ਉਹ ਬਣ ਗਏ। ਬਾਦਲ ਦਲ ਦੇ ਜਾਂ ਕਾਂਗਰਸ ਦੇ ਰਾਜ ਵਿੱਚ ਜਿਸ ਤਰੀਕੇ ਦਾ ਮਾਹੌਲ ਜਿੰਨਾ ਵੀ ਮਾੜਾ ਸੀ, ਪਰ ਇੱਥੇ ਫਿਰ ਵੀ ਲੀਡਰਾਂ ਨੂੰ ਅਫਸਰਾਂ ਨੂੰ ਲੋਕ ਮਿਲ ਗਿਲ ਲੈਂਦੇ ਸੀ। ਹੁਣ ਤਾਂ ਦਿੱਲੀ ਤੋਂ ਹੁਕਮ ਆਏ ਹੋਏ ਨੇ ਵੀ ਚੱਕ ਦਿਓ, ਠੋਕ ਦਿਓ, ਰਗੜ ਦਿਓ। ਇਹੋ ਜਿਹੇ ਮਾੜੇ ਬਾਦਲ ਦਲ ਵਾਲੇ ਨਿਕਲੇ, ਉਹੋ ਜਿਹੇ ਮਾੜੇ ਕਾਂਗਰਸ ਵਾਲੇ ਨਿਕਲੇ। ਇਹ ਰਹਿੰਦੀ ਖੂੰਹਦੀ ਕਸਰ ਆਮ ਆਦਮੀ ਪਾਰਟੀ ਨੇ ਪੂਰੀ ਕਰਤੀ, ਕੋਈ ਕਸਰ ਨਹੀਂ ਛੱਡੀ। ਤੇ ਹੁਣ ਤਾਂ ਫਿਰ ਆਪਣੇ ਕੋਲੇ ਭਾਜਪਾ ਜਿਹੜੀ ਆ ਉਹ ਤੋਂ ਬਗੈਰ ਕੋਈ ਰਾਹ ਨਹੀਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਭਾਰਤ ਸਰਕਾਰ ਵੱਲੋਂ ਦਹਿਸ਼ਤ ਫੈਲਾ ਕੇ ਸਿੱਖਾਂ ਨੂੰ ਡਰਾਉਣ ਦੀ, ਝੁਕਾਉਣ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ, ਉਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਖੜੋਤ ਆ ਗਈ ਆ, ਪਰ ਹੁਣ ਵਿਸਾਖੀ ਨੇੜੇ ਆਉਂਦੀ ਦੇਖ ਕੇ ਖਾਲਸਾ ਸਾਧਨਾ ਦਿਹਾੜੇ ਦੇ ਸੰਬੰਧ ਵਿੱਚ ਜੋ ਨਵੇਂ ਐਲਾਨ ਫਰਮਾਨ ਤੇ ਸਰਕਾਰ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਨੇ, ਉਹਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਕਿ ਆਉਣ ਵਾਲੇ ਦਿਨ ਹੋਰ ਜ਼ਿਆਦਾ ਦਹਿਸ਼ਤ ਭਰੇ ਤੇ ਹੋਰ ਜ਼ਿਆਦਾ ਖਤਰਨਾਕ ਜਿਹੜੇ ਆ ਉਹ ਬਣਾਉਣ ਦਾ ਸਰਕਾਰ ਨੇ ਅਹਿਦ ਕੀਤਾ ਹੋਇਆ, ਤਹਈਆ ਕੀਤਾ ਹੋਇਆ। ਅੱਜ ਅਖਬਾਰਾਂ ਦੇ ਵਿੱਚ ਇਹ ਚਰਚਾ ਹੋਈ ਆ ਕਿ ਜਿੰਨੇ ਵੀ ਪੁਲਿਸ ਮੁਲਾਜ਼ਮ ਆ ਉਹਨਾਂ ਨੂੰ ਹੁਕਮ ਦੇ ਦਿੱਤਾ ਗਿਆ ਕਿ ਕਿਸੇ ਨੇ ਛੁੱਟੀ ਨਹੀਂ ਲੈਣੀ, ਕਿਸੇ ਨੂੰ ਛੁੱਟੀ ਨਹੀਂ ਮਿਲਣੀ। ਵਿਸਾਖੀ ਮੌਕੇ ਦਮਦਮਾ ਸਾਹਿਬ ਦੇ ਵਿੱਚ ਲੱਖਾਂ ਸੰਗਤਾਂ ਨੇ ਜੁੜਨਾ, ਉੱਥੇ ਪਤਾ ਨਹੀਂ ਕੀ ਹੋ ਜਾਣਾ। ਬਹੁਤ ਹੀ ਦਹਿਸ਼ਤ ਵਾਲਾ ਮਾਹੌਲ ਜਿਹੜਾ ਹੈਗਾ ਉਹ ਪੈਦਾ ਕਰਨ ਦੇ ਯਤਨਾਂ ਦੇ ਤਹਿਤ ਅੱਜ ਫਲੈਗ ਮਾਰਚ ਦੀਆਂ ਫੋਟੋਆਂ ਵੀ ਅਖਬਾਰਾਂ 'ਚ ਛਪੀਆਂ ਨੇ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਬਾਹਰ ਫਲੈਗ ਮਾਰਚ ਕੀਤਾ ਗਿਆ। ਇਵੇਂ ਹੀ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਕਾਰਵਾਈਆਂ, ਗੱਲਾਂ ਬਾਤਾਂ ਨਿੱਤ ਨਵੀਆਂ ਤੋਂ ਨਵੀਆਂ ਪਬਲਿਕ ਡੋਮੇਨ ਦੇ ਵਿੱਚ ਆ ਕੇ ਡਿੱਗ ਰਹੀਆਂ ਨੇ, ਜਿਹਦੇ ਤੋਂ ਲੋਕਾਂ ਦੇ ਦਿਲਾਂ ਵਿੱਚ ਇੱਕ ਤੌਖਲਾ, ਇੱਕ ਖਾਦਸ਼ਾ ਜਿਹੜਾ ਉਹ ਵੱਧ ਰਿਹਾ। ਇਹੋ ਜਿਹੀਆਂ ਗੱਲਾਂ ਵੀ ਆਪਦੇ ਕੋਲੋਂ ਬਣਾ ਕੇ ਮੀਡੀਆ ਜਿਹੜਾ ਗੋਦੀ ਮੀਡੀਆ ਉਹ ਪ੍ਰਚਾਰ ਰਿਹਾ ਕਿ ਜੀ ਭਾਈ ਅਮਰਤਪਾਲ ਸਿੰਘ ਉਹ ਜੀ ਉੱਥੇ ਦਮਦਮਾ ਸਾਹਿਬ ਪੇਸ਼ ਹੋ ਸਕਦਾ, ਕੋਈ ਕਹਿੰਦਾ ਜੀ ਉਹਨੇ ਅਕਾਲ ਤਖਤ ਤੇ ਆ ਜਾਣਾ। ਇਹ ਸਾਰੇ ਤੋੜਕੜੇ ਜੋੜ ਕੇ ਆਪਦੇ ਕੋਲੋਂ ਮਨੋਈ, ਕੋਈ ਕਹਿੰਦਾ ਜੀ ਉਹ ਪਾਕਿਸਤਾਨ ਨੂੰ ਨਾ ਚਲੇ ਜਾਵੇ। ਅੱਜ ਇੱਕ ਚੈਨਲ ਸਵੇਰੋਂ ਪੂਰਾ ਪਿੱਟਣ ਲੱਗਿਆ ਹੋਇਆ ਸੀਗਾ ਬਈ ਜਿਹੜਾ ਜਥਾ ਜਾਣਾ, ਕਿਉਂਕਿ ਹਰ ਸਾਲ ਨਨਕਾਣਾ ਸਾਹਿਬ ਦੇ ਜਾਂ ਪਾਕਿਸਤਾਨ ਵਿਚਲੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਜਥੇ ਜਾਂਦੇ, ਜਿਹੜਾ ਜਥਾ ਵਿਸਾਖੀ ਮੌਕੇ ਜਾਂਦਾ ਉਹਦੀ ਖਬਰ ਬਣਾ ਕੇ ਕਿਹਾ ਜਾ ਰਿਹਾ ਸੀ ਕਿ ਉਹਦੇ ਚ ਨਾ ਨਿਕਲ ਜਾਵੇ। ਬਹੁਤ ਜ਼ਿਆਦਾ ਹਲਕੇ ਦਰਜੇ ਦੀ ਇਸ ਮੌਕੇ ਮੀਡੀਆ ਦੇ ਰਾਹੀਂ ਸਿੱਖਾਂ ਉੱਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਆ। ਤੇ ਅੱਜ ਇਹਦੇ ਸੰਬੰਧ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਪੱਤਰਕਾਰਾਂ ਦੀ ਇਕੱਤਰਤਾ ਵੀ ਬੁਲਾਈ, ਜਿਹਦੇ ਵਿੱਚ ਪੰਜਾਬ ਦੇ ਅੱਡ-ਅੱਡ ਅਖਬਾਰਾਂ ਦੇ ਸੀਨੀਅਰ ਪੱਤਰਕਾਰ ਜਿਹੜੇ ਨੇ, ਸਤਨਾਮ ਸਿੰਘ ਮਾਨਕ ਜਾਂ ਪੰਜਾਬੀ ਟ੍ਰਿਬਿਊਨ ਵਾਲੇ ਸਰਦਾਰ ਹਮੀਰ ਸਿੰਘ ਜਾਂ ਹੋਰ ਬਹੁਤ ਸਾਰੇ ਲੋਕ ਉੱਥੇ ਪਹੁੰਚੇ ਤੇ ਬੜੀਆਂ ਗੰਭੀਰ ਚਰਚਾਵਾਂ
ਉੱਥੇ ਹੋਈਆਂ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਵਿੱਚ ਬਾਅਦ ਵਿੱਚ ਜੋ ਗੱਲਾਂ ਮੀਡੀਆ ਨੂੰ ਕਹੀਆਂ ਉਹਦੇ ਵਿੱਚ ਸਾਫ਼ ਤੌਰ ਤੇ ਉਹਨਾਂ ਨੇ ਭਾਰਤ ਸਰਕਾਰ ਦੇ ਪਾਲੇ ਵਿੱਚ ਗੇਂਦ ਸੁੱਟੀ ਹੈ ਕਿ ਇਹ ਜਿਹੜਾ ਮਾਹੌਲ ਖਰਾਬ ਕੀਤਾ ਜਾ ਰਿਹਾ, ਇਹ ਜਿਹੜਾ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਬੁਰਾ ਵਰਤਾਂਤ ਨੈਰੇਟਿਵ ਸਿਰਜ ਕੇ ਇੱਥੇ ਇਸ ਤਰੀਕੇ ਨਾਲ ਲੱਗਣ ਲਾ ਦਿੱਤਾ ਗਿਆ ਕਿ ਪਤਾ ਨਹੀਂ ਕੀ ਹੋ ਜਾਣਾ, ਵੀ ਇਸ ਗੱਲ ਨੂੰ ਬੰਦ ਕੀਤਾ ਜਾਵੇ। ਦੂਜੇ ਪਾਸੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਘੇਰਿਆ ਕਿ ਤੁਸੀਂ ਤਾਂ ਇੱਥੇ ਰਹਿਣਾ, ਕਾਹਨੂੰ ਦਿੱਲੀ ਵਾਲਿਆਂ ਦੇ ਆਖੇ ਲਾ ਕੇ ਪੰਜਾਬ ਦੇ ਵਿੱਚ ਇਹ ਖੇਡ ਖੇਡੀ ਜਾ ਰਹੀ ਹੈ। ਹੁਣ ਹਰ ਇੱਕ ਨੂੰ ਸਮਝ ਲੱਗ ਚੁੱਕਿਆ ਕਿ ਨਾ ਤਾਂ ਪੰਜਾਬ 'ਚ ਕੋਈ ਵੱਡੀ ਖਤਰਨਾਕ ਵਾਰਦਾਤ ਹੋਈ ਆ, ਨਾ ਕੋਈ ਵੱਡੀ ਐਜੀਟੇਸ਼ਨ ਆ, ਨਾ ਕੋਈ ਬਹੁਤ ਇੱਥੇ ਮਾਹੌਲ ਖਰਾਬ ਹੋਣ ਵਾਲੀ ਗੱਲ ਆ, ਪਰ ਬਿਨਾਂ ਕਿਸੇ ਲੋੜ ਤੋਂ, ਬਗੈਰ ਕਿਸੇ ਗੱਲਬਾਤ ਤੋਂ 18 ਮਾਰਚ ਤੋਂ ਪੰਜਾਬ ਦੇ ਵਿੱਚ ਪੈਰਾਮਿਲਟਰੀ ਫੋਰਸਾਂ ਲਾ ਕੇ ਖਾਕੀ ਵਰਦੀ ਨੇ ਜੋ ਕੁਝ ਕੀਤਾ ਕਤਰਿਆ, ਉਹਦੇ ਕਰਕੇ ਬਹੁਤ ਜ਼ਿਆਦਾ ਕੰਮ ਖਰਾਬ ਹੁੰਦਾ ਹੋਰ ਜ਼ਿਆਦਾ ਹੋਣ ਦੇ ਆਸਾਰ ਜਿਹੜੇ ਆ ਉਹ ਬਣ ਰਹੇ। ਸਾਨੂੰ ਤਾਂ ਸਾਫ਼ ਦਿਖ ਰਿਹਾ ਕਿ ਜਿਹੜੀਆਂ ਅਗਲੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਨੇ ਅਗਲੇ ਸਾਲ, ਉਹਦੇ ਸੰਬੰਧ ਵਿੱਚ ਦਿੱਲੀ ਵਾਲਿਆਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉਹ ਕਰਤੂਤਾਂ ਕਰਾਉਣੀਆਂ ਨੇ ਕਿ ਜਿਹੜੇ ਪੰਜਾਬ ਦੇ ਲੋਕ ਬਾਦਲਕਿਆਂ ਤੋਂ ਦੁਖੀ ਹੋ ਕੇ, ਕਾਂਗਰਸ ਤੋਂ ਦੁਖੀ ਹੋ ਕੇ 92 ਵਿਧਾਇਕ ਜਿਤਾਉਣ ਤੋਂ ਬਾਅਦ ਇਹ ਸਮਝਦੇ ਸੀਗੇ ਕਿ ਹੁਣ ਸਾਡੇ ਚੰਗੇ ਦਿਨ ਆ ਗਏ, ਮੋਦੀ ਨੇ ਤਾਂ ਨਹੀਂ ਸੀ ਲਿਆਂਦੇ, ਬੀਜੇਪੀ ਨੇ ਤਾਂ ਨਹੀਂ ਸੀ ਲਿਆਂਦੇ ਚੰਗੇ ਦਿਨ, ਤੇ ਹੁਣ ਸਾਨੂੰ ਸ਼ਾਇਦ ਸੁੱਖ ਦਾ ਸਾਹ ਆਊਗਾ। ਉਹਨਾਂ ਲੋਕਾਂ ਦੇ ਇਸ ਵੇਲੇ ਹੋਸ਼ ਉੱਡੇ ਪਏ ਨੇ ਵੀ ਇਹ ਬਣਦਾ ਕੀ ਜਾ ਰਿਹਾ। ਅਫਸਰਸ਼ਾਹੀ ਇੰਨੀ ਜ਼ਿਆਦਾ ਹਾਵੀ ਹੋਈ ਆ, ਦਿੱਲੀ ਵਾਲਿਆਂ ਦਾ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਪਕੜ ਵਾ ਵੀ ਪੰਜਾਬ ਦੇ ਵਿਧਾਇਕ ਜਾਂ ਪੰਜਾਬ ਦੀ ਸਰਕਾਰ ਦਾ ਕੋਈ ਬਹੁਤਾ ਜ਼ਿਆਦਾ ਇੱਥੇ ਪ੍ਰਭਾਵ ਦਿਖਦਾ ਨਹੀਂ, ਮਹਿਸੂਸ ਨਹੀਂ ਹੁੰਦਾ। ਤੇ ਆਮ ਲੋਕ ਜਿਹੜੇ ਆ ਉਹ ਕਿਤੇ ਦਾਦ ਫਰਿਆਦ ਕਰਨ ਜੋਗੇ ਵੀ ਨਹੀਂ ਰਹੇ, ਕਿਉਂਕਿ ਜਿਹੜੇ ਬਾਦਲ ਦਲ ਦੇ ਜਾਂ ਕਾਂਗਰਸ ਦੇ ਰਾਜ ਵਿੱਚ ਜਿਸ ਤਰੀਕੇ ਦਾ ਮਾਹੌਲ ਜਿੰਨਾ ਵੀ ਮਾੜਾ ਸੀ, ਪਰ ਇੱਥੇ ਫਿਰ ਵੀ ਲੀਡਰਾਂ ਨੂੰ, ਅਫਸਰਾਂ ਨੂੰ ਲੋਕ ਮਿਲ ਗਿਲ ਲੈਂਦੇ ਸੀ। ਹੁਣ ਤਾਂ ਦਿੱਲੀ ਤੋਂ ਹੁਕਮ ਆਏ ਹੋਏ ਨੇ ਵੀ ਚੱਕ ਦਿਓ, ਠੋਕ ਦਿਓ, ਰਗੜ ਦਿਓ। ਇਸ ਮਾਹੌਲ ਦੇ ਵਿੱਚ ਜਿਹੜੇ ਅਗਲੇ ਵੋਟਾਂ ਜਦੋਂ ਪੈਣੀਆਂ ਪਾਰਲੀਮੈਂਟ ਦੀਆਂ, ਜਿਹੜੀਆਂ ਆਮ ਜਨਰਲ ਚੋਣਾਂ ਹੋਣੀਆਂ ਮੁਲਕ ਭਰ ਵਿੱਚ, ਸਾਫ਼ ਦਿਖ ਰਿਹਾ ਕਿ ਉਦੋਂ ਪੰਜਾਬ ਦੇ ਹਰੇਕ ਘਰ ਦੇ ਵਿੱਚ ਇਹੀ ਗੱਲ ਹੋਣੀ ਆ ਵੀ ਜਿਹੋ ਜਿਹੇ ਮਾੜੇ ਬਾਦਲ ਦਲ ਵਾਲੇ ਨਿਕਲੇ, ਉਹੋ ਜਿਹੇ ਮਾੜੇ ਕਾਂਗਰਸ ਵਾਲੇ ਨਿਕਲੇ, ਤੇ ਰਹਿੰਦੀ ਖੂੰਦੀ ਕਸਰ ਆਮ ਆਦਮੀ ਪਾਰਟੀ ਨੇ ਪੂਰੀ ਕਰਤੀ, ਕੋਈ ਕਸਰ ਨਹੀਂ ਛੱਡੀ। ਤੇ ਹੁਣ ਤਾਂ ਫਿਰ ਆਪਣੇ ਕੋਲੇ ਭਾਜਪਾ ਜਿਹੜੀ ਆ ਉਹ ਤੋਂ ਬਗੈਰ ਕੋਈ ਰਾਹ ਨਹੀਂ, ਕਿਉਂਕਿ ਬਹੁਤ ਸਾਰੇ ਲੋਕ ਮੌਕੇ ਦੇ ਹਾਕਮਾਂ ਦੇ ਨਾਲ ਜਾਂ ਸਰਕਾਰ ਨਾਲ ਰੋਹ ਵਿੱਚ ਆ ਕੇ ਵੋਟ ਪਾਉਂਦੇ। ਜਿਵੇਂ ਕਿ ਆਪਾਂ ਸਭ ਨੂੰ ਪਤਾ ਸੀ ਕਿ ਬਾਦਲ ਦਲ ਵਾਲੇ ਜਾਂ ਬਾਦਲ ਭਾਜਪਾ ਗੱਠਜੋੜ ਆ ਜਿਹੜਾ ਵੀ ਉਹ ਕਿੰਨਾ ਕੁ ਪੰਥਕ ਆ ਜਾਂ ਕਿੰਨਾ ਕੁ ਦਰਦ ਰੱਖਦਾ, ਪਰ ਜਦੋਂ 1997 ਦੀਆਂ ਵੋਟਾਂ ਸੀ, ਬੇਅੰਤੇ ਬੁੱਚੜ ਜਾਂ ਕਾਂਗਰਸ ਦੇ ਜ਼ੁਲਮਾਂ ਦੇ ਸਤਾਏ ਹੋਏ ਪੰਜਾਬੀਆਂ ਨੇ ਇਹੀ ਫੈਸਲਾ ਕੀਤਾ ਵੀ ਕਾਂਗਰਸ ਨੂੰ ਸਜ਼ਾ ਦੇਣੀ। ਕਾਂਗਰਸ ਨੂੰ ਸਜ਼ਾ ਦੇਣ ਦੇ ਨਾਅਰੇ ਹੇਠ ਪੰਜਾਬ ਨੇ ਧੜਾ ਧੜ ਵੋਟਾਂ ਬਾਦਲ ਦਲ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਪਾਤੀਆਂ, ਤੇ ਭਾਵੇਂ ਸਾਲਕ ਦੇ ਅੰਦਰ ਹੀ ਸਮਝ ਲੱਗ ਗਈ ਵੀ ਇਹ ਵੀ ਉਹੋ ਜਿਹੇ ਨਿਕਲੇ। ਜਦੋਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਵਾਲਾ, ਭਾਈ ਜਸਵੰਤ ਸਿੰਘ ਖਾਲੜਾ ਵਾਲਾ ਜਾਂ ਹੋਰ ਸਿੱਖ ਨੌਜਵਾਨਾਂ ਦੇ ਕਤਲਾਂ ਦੇ ਮੁਕੱਦਮਿਆਂ ਦੇ ਵਿੱਚ ਉਹ ਬੁੱਚੜ ਸਿਸਟਮ ਦੀ ਤੇ ਕਾਤਲ ਪੁਲਸੀਆਂ ਦੀ ਹਮਾਇਤ ਵਿੱਚ ਡਟ ਗਏ, ਤਾਂ ਲੋਕ ਕਹਿੰਦੇ ਵੀ ਬਾਦਲ ਦਲ ਵਾਲੇ ਵੀ ਉਹੋ ਜਿਹੇ ਨਿਕਲੇ ਜਿਹੋ ਜਿਹੇ ਬੇਅੰਤੇ ਵਾਲੀ ਕਾਂਗਰਸ ਸੀ। ਉਹ ਅੱਜ ਦੀ ਤਰੀਕ ਵਿੱਚ ਵੀ ਇਹੀ ਲੱਗ ਰਿਹਾ ਕਿ ਦਿੱਲੀ ਵਾਲਿਆਂ ਦੀ, ਮੋਦੀ ਸਰਕਾਰ ਦੀ, ਅਮਿਤ ਸ਼ਾਹ ਦੀ, ਅਜੀਤ ਡੋਭਾਲ ਦੀ ਸਾਰੀ ਇਹ ਸਟ੍ਰੈਟਜੀ ਜਿਹੜੀ ਆ ਉਹ ਪਾਰਲੀਮੈਂਟ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਆ ਕਿ ਜਿਹੜੇ ਪੰਜਾਬ ਦੇ ਲੋਕਾਂ ਨੇ 92 ਵਿਧਾਇਕ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਸੱਤਾ ਬਖਸ਼ੀ ਆ, ਉਹ ਅਗਲੀ ਪਾਰਲੀਮੈਂਟ ਦੀ ਚੋਣ ਤੋਂ ਪਹਿਲਾਂ ਇਸ ਤਰੀਕੇ ਦੇ ਹਾਲਾਤ ਬਣਾਉਣੇ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੋਈ ਵੋਟ ਪਾ ਕੇ ਰਾਜੀ ਨਾ ਹੋ। ਤੇ ਜਿਹੋ ਜਿਹਾ ਇਹ ਸਿਸਟਮ ਦਿਖ ਰਿਹਾ, ਉਹਦੇ ਵਿੱਚ ਫਿਰ ਲੋਕ ਇਹ ਵੀ ਕਿਆਸ ਅਰਾਈਆਂ ਲਾ ਰਹੇ ਨੇ ਕਿ ਜੇਕਰ ਇਹਨਾਂ ਪਾਰਲੀਮੈਂਟ ਦੀਆਂ ਚੋਣਾਂ ਦੀ ਹਾਰ ਤੋਂ ਬਾਅਦ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਦਲਣਾ ਪਿਆ, ਤਾਂ ਭਗਵੰਤ ਮਾਨ ਦੀ ਥਾਂ ਦੇ ਉੱਤੇ ਕਿਸੇ ਹੋਰ ਨੂੰ ਲਾ ਕੇ ਹੋਰ ਜ਼ਿਆਦਾ ਮਾੜੇ ਤੋਂ ਮਾੜਾ ਕਰਵਾਇਆ ਜਾਊਗਾ, ਤਾਂ ਕਿ ਜਿਹੜੀਆਂ ਅਗਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਆਉਣੀਆਂ ਨੇ
ਉਦੋਂ ਤੱਕ ਲੋਕ ਅੱਕ ਕੇ ਭਾਜਪਾ ਨੂੰ ਵੋਟਾਂ ਪਾਉਣ ਜੋਗੇ ਹੋ ਜਾਣ ਤੇ ਪੰਜਾਬ ਦੇ ਵਿੱਚ ਭਾਜਪਾ ਕੱਲੀ ਸਰਕਾਰ ਬਣਾਉਣ ਦੀ ਪੋਜੀਸ਼ਨ ਚ ਆਵੇ। ਅੱਜ ਇਹ ਗੱਲਾਂ ਆਪਾਂ ਜਦੋਂ ਕਰ ਰਹੇ ਹਾਂ ਹਾਸੋ ਹੀਣੀਆਂ ਲੱਗ ਸਕਦੀਆਂ ਨੇ। ਅੱਜ ਇਹ ਗੱਲਾਂ ਸਾਡੇ ਹੋ ਸਕਦਾ ਦਿਲ ਦਿਮਾਗ ਨੂੰ ਚੰਗੀਆਂ ਨਾ ਲੱਗਣ, ਪਰ ਜਦੋਂ ਆਮ ਆਦਮੀ ਪਾਰਟੀ ਦੇ ਬਾਰੇ ਅੱਜ ਤੋਂ 2 ਸਾਲ ਪਹਿਲਾਂ ਕੋਈ ਕਹਿੰਦਾ ਸੀਗਾ ਵੀ ਐਡੀ ਵੱਡੀ ਲੀਡ ਲੈ ਕੇ ਜਿੱਤੂ ਤਾਂ ਲੋਕ ਮਖੌਲਾਂ ਕਰਦੇ ਹੁੰਦੇ ਸੀ, ਪਰ ਆਪਣੇ ਸਾਹਮਣੇ ਆ ਕਿ ਇਸੇ ਪੰਜਾਬ ਨੇ 92 ਵਿਧਾਇਕ ਜਿਤਾਏ। ਉਹ ਅੱਜ ਦੀ ਤਰੀਕ ਵਿੱਚ ਭਾਜਪਾ ਦਾ ਜੋ ਹਾਲ ਹੈ ਉਹ ਆਪਣੇ ਸਾਹਮਣੇ ਆ, ਪਰ ਕਾਂਗਰਸ ਤੋਂ, ਬਾਦਲ ਦਲ ਤੋਂ, ਆਮ ਆਦਮੀ ਪਾਰਟੀ ਤੋਂ ਦੁਖੀ ਹੋਏ ਲੋਕ ਜਿਨ੍ਹਾਂ ਨੇ ਇਸ ਸਿਸਟਮ ਦੇ ਵਿੱਚ ਯਕੀਨ ਰੱਖਿਆ ਹੋਇਆ, ਜਿਹੜੇ ਵੋਟ ਪੋਲਿਟਿਕਸ ਵਿੱਚ ਵਿਸ਼ਵਾਸ ਰੱਖਦੇ ਆ, ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੋ ਸਕਦਾ। ਉਦੋਂ ਕਹਿਣਗੇ ਇਹਨਾਂ ਸਾਰਿਆਂ ਨੂੰ ਸਜ਼ਾ ਦੇਣ ਲਈ ਅਸੀਂ ਭਾਜਪਾ ਨੂੰ ਵੋਟ ਪਾ ਦਿੰਦੇ ਹਾਂ, ਤੇ ਭਾਜਪਾ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਦਾ ਸੁਪਨਾ ਦੇਖਦੀ ਹੈ। ਬੜੇ ਲੰਮੇ ਅਰਸੇ ਤੋਂ ਬੀਜੇਪੀ ਦੇ ਜਾਂ ਹਿੰਦੂ ਤਵੀਆਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਹੈ ਕਿ ਇੱਕ ਵਾਰੀ ਪੰਜਾਬ ਦੇ ਵਿੱਚ ਅਸੀਂ ਹਿੰਦੂ ਮੁੱਖ ਮੰਤਰੀ ਦੇਣ, ਤੇ ਜਦੋਂ ਕੇਂਦਰ ਦੇ ਵਿੱਚ ਬੀਜੇਪੀ ਦਾ ਰਾਜ ਹੋਵੇ, ਪੰਜਾਬ ਦੇ ਵਿੱਚ ਉਹਨਾਂ ਦਾ ਆਪਦਾ ਹਿੰਦੂ ਮੁੱਖ ਮੰਤਰੀ ਹੋਵੇ, ਤੇ ਪੰਜਾਬ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਨਿੱਕੀਆਂ ਵੱਡੀਆਂ ਗੱਲਾਂ ਦੇ ਨਾਲ ਰਿਝਾਇਆ ਜਾ ਸਕਦਾ ਕਿ ਜੀ ਜ਼ਖਮਾਂ ਤੇ ਮੱਲ ਮਰਾ ਰਹੇ ਆ, ਕੁਝ ਗੱਲਾਂ ਹੱਕ 'ਚ ਕਰ ਦੋ, ਜਿਹਦੇ ਨਾਲ ਲੋਕ ਇਹ ਕਹਿਣ ਲੱਗ ਪੈਣ ਕਿ ਜੀ ਬਾਦਲ ਦਲ ਨਾਲੋਂ, ਕਾਂਗਰਸ ਨਾਲੋਂ, ਆਮ ਆਦਮੀ ਪਾਰਟੀ ਨਾਲੋਂ ਫੇਰ ਵੀ ਬਿਹਤਰ ਨੇ, ਇਹਨਾਂ ਨੇ ਆਹ ਕਰਤਾ, ਇਹਨਾਂ ਨੇ ਉਹ ਕਰਤਾ। ਇਹਦੇ ਨਾਲ ਸਾਡਾ ਜਿਹੜਾ ਸਿੱਖ ਕੌਮ ਦੀ ਆਜ਼ਾਦੀ ਦਾ ਸੰਘਰਸ਼ ਆ ਉਹਦੀ ਹਮਾਇਤ ਨੂੰ ਬਹੁਤ ਖਤਰਨਾਕ ਖੋਰਾ ਲੱਗੇਗਾ। ਜਿੱਦਣ ਪੰਜਾਬ ਦੇ ਵਿੱਚ ਬੀਜੇਪੀ ਆ ਜਾਂਦੀ ਆ ਤੇ ਬੀਜੇਪੀ ਲੋਕ ਮਨਾਂ ਨੂੰ ਜਿੱਤਣ ਵਾਲੀਆਂ, ਜ਼ਖਮਾਂ ਤੇ ਮੱਲ ਮਲਾਉਣ ਵਾਲੀਆਂ ਗੱਲਾਂ ਕਰੇ, ਇੱਕ ਤਾਂ ਪੰਜਾਬ ਦੇ ਵਿੱਚ ਬੀਜੇਪੀ ਦਾ ਆਧਾਰ, ਵਕਾਰ ਤੇ ਹੈਸੀਅਤ ਵਧੂ, ਲੋਕਾਂ ਵਿੱਚ ਉਹਨਾਂ ਦੀ ਪ੍ਰਵਾਨਗੀ ਵਧੂ, ਤੇ ਅਗਲੀ ਗੱਲ ਇਹ ਕਿ ਇਹਦੇ ਨਾਲ ਸਿੱਖ ਸੰਘਰਸ਼ ਨਾਲ ਜੁੜੇ ਹੋਏ ਸੰਗਠਨ, ਜਥੇਬੰਦੀਆਂ ਤੇ ਸ਼ਖਸੀਅਤਾਂ, ਉਹਨਾਂ ਦੀ ਹਮਾਇਤ ਨੂੰ ਬਹੁਤ ਖਤਰਨਾਕ ਖੋਰਾ ਲੱਗੇਗਾ। ਖੈਰ ਇਹ ਭਵਿੱਖ ਦੀਆਂ ਗੱਲਾਂ ਨੇ, ਪਰ ਜਿਹੋ ਜਿਹਾ ਮਾਹੌਲ ਅੱਜ ਬਣਿਆ ਹੋਇਆ ਉਹਦੇ ਵਿੱਚ ਡੁੱਬੀ ਤਾਂ ਜੇ ਸਾਹ ਨਹੀਂ ਆਇਆ। ਸਾਡੇ ਪੰਜਾਬ ਦੇ ਪੇਂਡੂ ਲੋਕਾਂ 'ਚ ਇਹ ਮੁਹਾਵਰਾ ਅਖਾਣ ਵਰਤਿਆ ਜਾਂਦਾ, ਆਹ ਸਾਰੇ ਦਿਨ ਕਦੇ ਨਹੀਂ ਸੀ ਆਉਣੇ ਜੇ ਕਿਤੇ ਸ਼੍ਰੋਮਣੀ ਅਕਾਲੀ ਦਲ ਅਸਲ ਵਿੱਚ ਅਕਾਲੀ ਦਲ ਬਣਿਆ ਰਹਿੰਦਾ, ਬਾਦਲ ਦਲ ਨਾ ਬਣਦਾ। ਪਰ ਬਾਦਲ ਪਰਿਵਾਰ ਨੇ ਜਿਸ ਤਰੀਕੇ ਨਾਲ ਪੰਥ ਦੀ, ਕੌਮ ਦੀ ਇਹ ਇੱਕ ਜਿਹੜੀ ਸਿਆਸੀ ਧਿਰ ਸੀ ਇਹਦਾ ਭੋਗ ਪਾਇਆ, ਉਹਦੇ ਨਤੀਜੇ ਭੁਗਤ ਰਹੇ ਆ ਕਿ ਅੱਜ ਸਾਡੇ ਕੋਲੇ ਕੋਈ ਵੱਡੀ ਸਿਆਸੀ ਧਿਰ ਨਹੀਂ। ਲੈ ਦੇ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਚ ਜਾਂਦਾ ਹੈ, ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੀ ਧਿਰ, ਉਹਦੀਆਂ ਆਪਦੀਆਂ ਸੀਮਾਵਾਂ ਨੇ, ਆਪਦੇ ਉਹਦੇ ਉਲਝਾਅ ਨੇ ਕਿ ਉਹ ਕਦੇ ਵੀ ਬਾਦਲ ਦਲ ਦਾ ਬਦਲ ਬਣਨ ਵਾਲੀ ਸਿਆਸਤ ਕਦੇ ਨਹੀਂ ਖੇਡ ਸਕਦਾ। ਅੱਜ ਬਹੁਤ ਭਾਰੀ ਲੋੜ ਸੀ, ਜਿਸ ਹਿਸਾਬ ਕਿਤਾਬ ਦੇ ਵਿੱਚ ਅੱਜ ਪੰਜਾਬ ਫਸਿਆ ਹੋਇਆ, ਉਲਝਿਆ ਹੋਇਆ, ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਭ ਤੋਂ ਚੰਗਾ ਬਦਲ ਬਣ ਸਕਦਾ ਸੀ ਕੌਮ ਲਈ, ਪਰ ਨਹੀਂ। ਸੋ ਬਹੁਤ ਹੀ ਜ਼ਿਆਦਾ ਔਖੇ ਦਿਨ ਜਿਹੜੇ ਆ ਉਹ ਆ ਰਹੇ ਨੇ। ਪੰਥ ਨੂੰ, ਸਿੱਖ ਕੌਮ ਨੂੰ ਜਾਂ ਪੰਜਾਬ ਨੂੰ ਪ੍ਰਤੀਨਿਧ ਕਰਦਾ, ਰੀਪ੍ਰਜੈਂਟ ਕਰਦਾ ਕੋਈ ਚਿਹਰਾ, ਕੋਈ ਆਗੂ ਨਹੀਂ ਹੈ। ਜਾਂ ਤਾਂ ਸਿੱਖਾਂ ਨੂੰ ਲੀਡਰਲੈਸ ਕੀਤਾ ਜਾ ਰਿਹਾ, ਜਾਂ ਉਹ ਲੀਡਰ ਜਿਹੜੇ ਦਿੱਲੀ ਦੀ ਬੋਲੀ ਬੋਲਦੇ ਹੋਣ ਉਹ ਉਭਾਰੇ ਜਾ ਰਹੇ। ਇਸ ਮਾਹੌਲ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਦਾ, ਅਕਾਲ ਤਖਤ ਸਾਹਿਬ ਦੀ ਸੰਸਥਾ ਦਾ ਜਿਸ ਤਰੀਕੇ ਨਾਲ ਬੀਤੇ ਦੌਰ ਵਿੱਚ ਨੁਕਸਾਨ ਕੀਤਾ ਗਿਆ ਬਾਦਲ ਪਰਿਵਾਰ ਵੱਲੋਂ, ਅੱਜ ਉਹਦਾ ਹੀ ਨਤੀਜਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ, ਉਹਨਾਂ ਦੀ ਪੂਰੀ ਆਪਦੇ ਵੱਲੋਂ ਮਿਹਨਤ ਲੱਗੀ ਹੋਈ ਆ, ਭਾਵੇਂ ਉਹ ਇਮਾਨਦਾਰੀ ਨਾਲ ਵੀ ਗੱਲਾਂ ਕਰ ਰਹੇ ਹੋਣ, ਪਰ ਲੋਕਾਂ ਨੂੰ ਗੱਲ ਪ੍ਰਵਾਨ ਨਹੀਂ ਹੋ ਰਹੀ। ਅੱਜ ਜਿਹੜੀ ਉਹਨਾਂ ਨੇ ਇਕੱਤਰਤਾ ਬੁਲਾਈ, ਉਹਦੇ ਬਾਰੇ ਵੀ ਬਹੁਤ ਸਾਰੇ ਖਦਸ਼ੇ, ਬਹੁਤ ਸਾਰੀਆਂ ਗੱਲਾਂ ਚੱਲਦੀਆਂ ਰਹੀਆਂ। ਇੱਕ ਪਾਸੇ ਤਾਂ ਜਦੋਂ ਉਹ ਕੁਝ ਗੱਲਾਂ ਚੰਗੀਆਂ ਕਹਿੰਦੇ ਆ, ਕਰਦੇ ਆ, ਤਾਂ ਲੋਕਾਂ ਨੂੰ ਢਾਰਸ ਮਿਲਦੀ ਆ, ਪ੍ਰਭਾਸ ਮਿਲਦੀ ਆ। ਦੂਜੇ ਪਾਸੇ ਲੋਕਾਂ ਨੂੰ ਫੇਰ ਉਹ ਲੱਗਦਾ ਕਿ ਇਹਨਾਂ ਰਾਹੀਂ ਕਿਤੇ ਬਾਦਲ ਪਰਿਵਾਰ ਆਪਦੀ ਸਿਆਸਤ ਵਿੱਚੋਂ ਉਖੜੇ ਹੋਏ ਪੈਰ ਦੁਬਾਰਾ ਜਮਾਉਣ ਦੀ ਖੇਡ ਤਾਂ ਨਹੀਂ ਖੇਡ ਰਿਹਾ। ਉਹ ਜਿਹੜਾ ਗੋਦੀ ਮੀਡੀਆ ਦੇ ਰਾਹੀਂ ਸਾਰਾ ਕੁਝ ਖੇਡਿਆ ਜਾ ਰਿਹਾ, ਉਹਦੇ ਵਿੱਚ ਲੋਕਾਂ ਨੂੰ, ਜਿੱਥੇ ਆਮ ਆਦਮੀ ਪਾਰਟੀ ਤੇ ਗੁੱਸਾ ਚੜ੍ਹਦਾ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਰਾਜ ਕਰਦੇ ਹੋ, ਤੁਹਾਨੂੰ ਨਹੀਂ ਸ਼ਰਮ ਆਉਂਦੀ, ਤੁਹਾਨੂੰ ਨਹੀਂ ਦਿਖਦਾ ਹੈਗਾ ਕਿ ਮੋਦੀ ਅਤੇ ਗੋਦੀ ਪੰਜਾਬ 'ਚ ਕੀ ਕਰ ਰਹੇ ਨੇ, ਕਿਉਂ ਪੰਥ ਅਤੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ, ਕਿਉਂ ਪੰਜਾਬ ਦਾ ਅਕਸ ਖਰਾਬ ਕੀਤਾ ਜਾ ਰਿਹਾ।
ਦੂਜੇ ਪਾਸੇ ਲੋਕਾਂ ਨੂੰ ਓਨਾ ਹੀ ਗੁੱਸਾ, ਚਾਹੇ ਉਹ ਦਿੱਲੀ 'ਚ ਜਾਂ ਪੰਜਾਬ 'ਚ ਕਿਸੇ ਸਿਆਸੀ ਸੱਤਾ ਦੇ ਵਿੱਚ ਹਿੱਸੇਦਾਰ ਨਹੀਂ ਹੈਗੇ, ਬਾਦਲ ਦਲ ਤੇ ਵੀ ਓਨਾ ਹੀ ਗੁੱਸਾ ਲੋਕਾਂ ਕਿ ਇਹਨਾਂ ਦੀਆਂ ਦਿੱਤੀਆਂ ਹੋਈਆਂ ਹੱਥ ਨਾਲ ਦਿੱਤੀਆਂ ਹੋਈਆਂ ਗੰਢਾਂ ਅੱਜ ਮੂੰਹ ਨਾਲ ਨਹੀਂ ਖੁੱਲ ਰਹੀ। ਇਹੋ ਜਿਹੇ ਮਾਹੌਲ ਦੇ ਵਿੱਚ ਇੱਕ ਹੋਰ ਧਿਰ ਜਿਹੜੀ ਇਸ ਮੌਕੇ ਬਹੁਤ ਅਹਿਮ ਸਾਬਤ ਹੋ ਸਕਦੀ ਸੀ, ਉਹਦੇ ਉੱਤੇ ਵੀ ਬੜਾ ਰੋਸ ਚੜ ਰਿਹਾ। ਉਹ ਹੈ ਪੰਜਾਬੀ ਹਿੰਦੂ। ਪੰਜਾਬ ਦੇ ਹਿੰਦੂ ਜਦੋਂ ਪੰਜਾਬ ਤੋਂ ਬਾਹਰ ਜਾਂਦੇ ਆ, ਉੱਥੇ ਬੜੀ ਫੜ ਮਾਰਦੇ ਆ ਵੀ ਅਸੀਂ ਪੰਜਾਬ ਦੇ ਪੁੱਤ ਹਾਂ। ਪੰਜਾਬੀ ਹਿੰਦੂ ਹਮੇਸ਼ਾ ਆਪਦੇ ਆਪ ਨੂੰ ਪੰਜਾਬ ਨਾਲ ਜੋੜ ਕੇ ਮਾਣ ਮਹਿਸੂਸ ਕਰਦੇ, ਪਰ ਜਦੋਂ ਲੋੜ ਆ ਪੰਜਾਬ ਨੂੰ, ਜੇ ਕਿਤੇ 18 ਮਾਰਚ ਤੋਂ 19 ਦੇਖਦੇ, 20 ਦੇਖਦੇ, 20 ਮਾਰਚ ਤੋਂ ਬਾਅਦ ਪੰਜਾਬ ਦੇ ਹਿੰਦੂ ਜੇ ਠੋਕ ਕੇ ਖੜ ਜਾਂਦੇ ਕਿ ਇੱਥੇ ਕੁਝ ਨਹੀਂ ਇਹੋ ਜਿਹਾ ਹੋਇਆ, ਕਿਉਂ ਮੀਡੀਆ 'ਚ ਭਗਾਈ ਮਾਰੀ ਜਾ ਰਹੀ ਆ ਕਿ ਪੰਜਾਬ ਦਾ ਹਿੰਦੂ ਡਰ ਗਿਆ, ਵਪਾਰੀ ਡਰ ਗਿਆ। ਅਸੀਂ ਕਿਉਂ ਡਰਨਾ? ਇੱਥੇ ਕੀ ਹੋ ਗਿਆ? ਅਸੀਂ ਤਾਂ ਖਾੜਕੂ ਬਾਦ ਦੌਰਾਨ ਇੱਥੇ ਰਹਿੰਦੇ ਰਹੇ ਆ, ਸਾਨੂੰ ਭਰਾ ਵਾਂਗੂ ਰੱਖਿਆ। ਅੱਜ 7 ਅਪ੍ਰੈਲ ਆ ਤੇ ਇਹੀ ਉਹ ਦਿਨ ਆ ਜਦੋਂ ਭਾਈ ਜੁਗਰਾਜ ਸਿੰਘ, ਜਿਹਨੂੰ ਅਮਨ ਦਾ ਦੇਵਤਾ ਕਹਿ ਕੇ ਟੀ ਸੀਰੀਜ਼ ਕੰਪਨੀ ਨੇ ਉਦੋਂ ਰੀਲ ਗਿਆਨੀ ਸੁਦਾਗਰ ਸਿੰਘ ਬੇਪਰਵਾਹ ਨੇ ਕੱਢੀ ਸੀ ਢਾਡੀ ਜਿੱਥੇ, ਭਾਈ ਜੁਗਰਾਜ ਸਿੰਘ ਖਾਲਿਸਤਾਨ ਸੰਘਰਸ਼ ਦਾ ਚੋਟੀ ਦਾ ਨਾਇਕ ਰਿਹਾ, ਸ਼ਹੀਦ ਰਿਹਾ। ਪਰ ਜਿਹੜੀ ਉਹਦੀ ਸਭ ਤੋਂ ਵੱਡੀ ਕਮਾਈ ਆ, ਜਿਹਦੇ ਰਾਹੀਂ ਅਸੀਂ ਸਾਰੀ ਦੁਨੀਆ ਦੇ ਵਿੱਚ ਟੌਰ ਮਾਰਦੇ ਆ, ਫਖਰ ਕਰਦੇ ਆ, ਉਹ ਕੀ ਆ ਕਿ ਪੰਜਾਬ ਦਾ ਹਿੰਦੂ, ਖਾਸ ਤੌਰ ਤੇ ਸ਼੍ਰੀ ਹਰਗੋਬਿੰਦਪੁਰ ਬਟਾਲੇ ਇਲਾਕੇ ਦਾ ਹਿੰਦੂ, ਦਰਸ਼ਨ ਲਾਲ ਚੋਪੜੇ ਵਰਗੇ ਅੱਜ ਵੀ ਉੱਥੇ ਬੈਠੇ, ਉਹ ਢਾਹਾਂ ਮਾਰ ਕੇ ਰੋਂਦੇ ਸੀ ਜਦੋਂ ਭਾਈ ਸਾਹਿਬ ਦੀ ਸ਼ਹਾਦਤ ਹੋਈ। ਜਿਸ ਤਰੀਕੇ ਨਾਲ ਪੰਜਾਬ ਦੇ ਹਿੰਦੂ ਨੂੰ ਉਹਨਾਂ ਦਿਨਾਂ ਦੇ ਵਿੱਚ ਭਾਈ ਜਗਰਾਜ ਸਿੰਘ ਵਰਗਿਆਂ ਨੇ ਜਾਂ ਹੋਰ ਯੋਧਿਆਂ ਨੇ ਸੁਰੱਖਿਆ ਦਿੱਤੀ, ਜਿਸ ਤਰੀਕੇ ਨਾਲ ਉਹਨਾਂ ਦਾ ਦਿਲ ਜਿੱਤਿਆ, ਉਹ ਗੱਲ ਬੇਮਿਸਾਲ ਇਤਿਹਾਸਕ ਕਾਰਨਾਮਾ। ਜਦੋਂ ਪਾਰਲੀਮੈਂਟ ਦੇ ਵਿੱਚ ਚਰਚਾ ਹੋਈ ਤਾਂ ਸਰਦਾਰ ਹਰਭਜਨ ਸਿੰਘ ਲਾਖਾ, ਉਹਨੇ ਉੱਥੇ ਐਲਾਨੀਆ ਤੌਰ ਤੇ ਗੱਲ ਆਖੀ ਸੀ ਕਿ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਪੰਜਾਬ ਦੇ ਵਿੱਚ ਵੀ ਉਹ ਅੱਤਵਾਦੀ ਨੇ, ਉਹਨਾਂ ਦੇ ਭੋਗਾਂ ਤੇ 5-5 ਲੱਖ ਲੋਕ ਪਹੁੰਚਦੇ, ਤੇ ਅਸੀਂ ਜਿਹੜੇ ਲੋਕਾਂ ਦੇ ਨੁਮਾਇੰਦੇ ਮੰਨੇ ਜਾ ਰਹੇ ਹਾਂ, ਅਸੀਂ ਗਨਮੈਨਾਂ ਬਗੈਰ, ਸੁਰੱਖਿਆ ਦਸਤਿਆਂ ਤੋਂ ਬਗੈਰ ਉੱਥੇ ਇੱਕ ਗੇੜਾ ਨਹੀਂ ਦੇ ਸਕਦੇ ਪੰਜਾਬ। ਫਿਰ ਪੰਜਾਬ ਦੇ ਅਸਲ ਪ੍ਰਤੀਨਿਧ ਕੌਣ ਹੋਏ? ਅਸੀਂ ਹੋਏ, ਉਹ ਹੋਏ ਜਿਨ੍ਹਾਂ ਦੇ ਭੋਗਾਂ ਤੇ ਡਾਂਗਾ, ਗੋਲੀਆਂ, ਬੰਦੂਕਾਂ ਝੱਲ ਕੇ ਵੀ ਲੋਕ ਪਹੁੰਚਣ ਨੂੰ ਤਿਆਰ। ਭਾਈ ਜਗਰਾਜ ਸਿੰਘ ਜਾਂ ਇਹੋ ਜਿਹੇ ਹੋਰ ਇਸ ਵੇਲੇ ਵੀ ਬੇਅੰਤ ਸਿੱਖ ਨੇ। ਹਰ ਇੱਕ ਸਿੱਖ ਜਿਹੜਾ ਉਹ ਕਿਸੇ ਹਿੰਦੂ ਦਾ ਦੁਸ਼ਮਣ ਨਹੀਂ। ਇਹ ਬਹੁਤ ਭੈੜੀ ਤੇ ਮਾੜੀ ਗੱਲ ਹੈ ਕਿ ਪੰਜਾਬ ਦੇ ਹਿੰਦੂ ਨੂੰ ਅੱਜ ਸਿੱਖਾਂ ਦੇ ਨਾਲ ਖੜਨ ਦੀ ਜਦੋਂ ਲੋੜ ਸੀ ਉਹ ਖੜਿਆ ਨਹੀਂ। ਉਹ ਭੁੱਲ ਰਿਹਾ ਕਿ ਅਸੀਂ ਇੱਥੇ ਇਕੱਠਿਆਂ ਨੇ ਰਹਿਣਾ। ਦਿੱਲੀ ਦੀ ਬੋਲੀ ਬੋਲਣ ਦੀ ਬਜਾਏ ਪੰਜਾਬ ਦਾ ਹਿੰਦੂ ਪੰਜਾਬ ਦੇ ਪੁੱਤ ਹੋਣ ਦਾ ਕੋਈ ਤਾਂ ਫਰਜ਼ ਨਿਭਾਵੇ। ਸਿੱਖਾਂ ਨੇ ਬੀਤੇ ਦੌਰ ਵਿੱਚ ਜਾਂ ਭਵਿੱਖ ਵਿੱਚ ਜਾਂ ਅੱਜ ਵੀ ਕੁਝ ਹਿੰਦੂਆਂ ਬਾਰੇ ਨਾਵਾਚਕ ਨੈਗੇਟਿਵ ਰਾਏ ਰੱਖੀ ਹੋਈ ਆ, ਤਾਂ ਉਹਦੇ ਕੁਝ ਕਾਰਨ ਨੇ। ਉਹ ਇਕੱਲੇ ਹਿੰਦੂਆਂ ਬਾਰੇ ਨਹੀਂ ਰੱਖੀ ਹੋਈ ਕਿ ਉਹ ਹਿੰਦੂ ਆ, ਉਹੋ ਜਿਹੇ ਮੁਸਲਮਾਨ ਵੀ ਹੋਏ। ਇਤਿਹਾਸ ਵਿੱਚ ਮੀਰ ਮੰਨੂ ਦਾ, ਜ਼ਕਰੀਏ ਦਾ, ਨਾਦਰ ਦਾ, ਅਬਦਾਲੀ ਦਾ, ਔਰੰਗਜ਼ੇਬ ਦਾ ਜਾਂ ਹੋਰ ਬਹੁਤ ਸਾਰਿਆਂ ਦੇ ਨਾਂ ਜਦੋਂ ਆਉਂਦੇ ਆ, ਉਹਨਾਂ ਦੇ ਇਸ ਕਰਕੇ ਨਹੀਂ ਵਿਰੋਧ ਕਿ ਉਹ ਮੁਸਲਮਾਨ ਸੀ ਜਾਂ ਇਸਲਾਮ ਨੂੰ ਮੰਨਦੇ ਸੀ, ਉਹ ਇਸ ਕਰਕੇ ਸੀ ਕਿਉਂਕਿ ਉਹਨਾਂ ਨੇ ਕਰਤੂਤ ਮਾੜੀ ਕੀਤੀ ਸੀ। ਨਹੀਂ ਤਾਂ ਬਥੇਰੇ ਨੇ ਜਿਹੜੇ ਹੋਰ ਇਸਲਾਮ ਨੂੰ ਮੰਨਣ ਵਾਲੇ ਆ, ਜਿਨ੍ਹਾਂ ਦਾ ਸਿੱਖਾਂ ਦੇ ਮਨਾਂ 'ਚ ਸਤਿਕਾਰ ਆ। ਪੀਰ ਬੁੱਧੂ ਸ਼ਾਹ ਜਾਂ ਭਾਈ ਮਰਦਾਨਾ ਜੀ ਤੋਂ ਲੈ ਕੇ ਲੰਬੀ ਲੜੀ ਚੱਲ ਪੈਂਦੀ ਆ, ਜਿਹੜੇ ਇਸਲਾਮ ਨੂੰ ਮੰਨਦੇ ਸੀ, ਜਿਨ੍ਹਾਂ ਚੋਂ ਬਹੁਤ ਸਾਰਿਆਂ ਨੇ ਸਿੱਖੀ ਵੀ ਧਾਰਨ ਕੀਤੀ, ਭਾਈ ਮਰਦਾਨਾ ਜੀ ਸਮੇਤ। ਇੱਥੋਂ ਤੱਕ ਕਿ ਜਦੋਂ ਕਲਗੀਧਰ ਸ਼ਹਿਨਸ਼ਾਹ ਆ ਜੰਗਾਂ ਯੁੱਧਾਂ ਤੋਂ ਬਾਅਦ ਛੱਤਿਆਣੇ ਪਹੁੰਚਦੇ ਆ, ਉੱਥੇ ਇਬਰਾਹਿਮ ਸ਼ਾਹ ਜਿਹੜਾ ਉਹ ਸਿੰਘ ਸੱਜਦਾ, ਅਜਮੇਰ ਸਿੰਘ ਉਹਦਾ ਨਾਂ ਰੱਖਿਆ ਜਾਂਦਾ। ਆ ਗੁਰਦੁਆਰਾ ਸੁਧਾਰ ਲਹਿਰ ਮੌਕੇ ਵੀ ਫਲੌਰ ਦੇ ਇਲਾਕੇ ਦੇ ਵਿੱਚ ਮੌਲਵੀ ਸੀ ਆ ਮੁਸਲਮਾਨ, ਜਿਹਨੇ ਅੰਮ੍ਰਿਤ ਛਕਿਆ, ਸਿੰਘ ਸਜੇ। ਉਹ ਜਿਹੜੇ ਸਿੰਘ ਨਾ ਵੀ ਸਜੇ, ਜਿਨ੍ਹਾਂ ਨੇ ਸਿੱਖੀ ਨਾਲ, ਸਿੱਖਾਂ ਨਾਲ ਗੁਰੂ ਸਾਹਿਬਾਨ ਵੇਲੇ ਜਾਂ ਬਾਅਦ ਵਿੱਚ ਉਹਨਾਂ ਮੁਸਲਮਾਨਾਂ ਦਾ ਸਿੱਖਾਂ ਨੇ ਸਤਿਕਾਰ ਕੀਤਾ, ਤੇ ਜਿਹੜੇ ਖਿਲਾਫ ਭੁਗਤੇ ਉਹਨਾਂ ਨਾਲ ਟੱਕਰ ਵੀ ਲਈ।
ਇਵੇਂ ਹੀ ਜਿਹੜੇ ਲਖਪਤ ਰਾਏ ਵਰਗੇ, ਜਸਪਤ ਰਾਏ ਵਰਗੇ ਹਿੰਦੂ ਸੀ, ਉਹਨਾਂ ਦਾ ਸਿੱਖਾਂ ਨੇ ਬੁਰਾ ਹਾਲ ਕੀਤਾ, ਚਾਹੇ ਉਹ ਇੰਦਰਾ ਸੀ ਅੱਜ, ਚਾਹੇ ਕੋਈ ਹੋਰ ਸੀ। ਤੇ ਜਿਨ੍ਹਾਂ ਨੇ ਚੰਗਾ ਕੀਤਾ ਸਿੱਖਾਂ ਨਾਲ, ਉਹਨਾਂ ਦਾ ਚੰਗਾ ਵੀ ਸਿੱਖਾਂ ਨੇ ਕੀਤਾ। ਤੇ ਸਿੱਖ ਤਾਂ ਇੰਨੇ ਅਹਿਸਾਨ ਦੇ, ਇੰਨਾ ਅਹਿਸਾਨ ਮੰਨਦੇ ਆ ਵੀ ਆ ਥੋੜੇ ਦਿਨ ਹੋਏ, ਕੱਲ ਪਰਸੋਂ ਦੀ ਖਬਰ ਆ, ਸਾਰਿਆਂ ਨੇ ਆਪਾਂ ਪੜ੍ਹੀ ਹੈ, ਕਿ ਜਿਹੜਾ ਹਾਂ ਦਾ ਨਾਰਾ ਮਾਰਿਆ ਸੀ 3 ਸਦੀਆਂ ਹੋ ਗਈ, ਅੱਜ ਵੀ ਨਹੀਂ ਭੁੱਲੇ ਉਸ ਗੱਲ। ਹਾਲਾਂਕਿ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਨੇ ਜੇਕਰ ਉੱਥੇ ਹਾਂ ਦਾ ਨਾਰਾ ਮਾਰਿਆ ਤਾਂ ਇਸ ਤੋਂ ਪਹਿਲਾਂ ਵੀ ਤੇ ਇਸ ਤੋਂ ਬਾਅਦ ਚ ਵੀ ਉਹ ਜੰਗਾਂ ਦੇ ਵਿੱਚ ਆਪਦਾ ਪੂਰਾ ਡਟ ਕੇ ਸਿੱਖਾਂ ਨਾਲ ਟੱਕਰ ਲੈਂਦਾ ਰਿਹਾ। ਇਹ ਨਹੀਂ ਕਿ ਜੀ ਉਹ ਸਿੱਖਾਂ ਦਾ ਬੜਾ ਹਮਾਇਤੀ ਬਣ ਗਿਆ ਸੀ। ਯਾਦ ਕਰੋ ਜਦੋਂ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਖਿਲਾਰ ਕੇ ਇਹ ਗੱਲ ਕਹੀ ਗਈ ਸੀ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਨੂੰ ਕਿ ਤੇਰੇ ਪਰਿਵਾਰ ਦੇ ਮੈਂਬਰਾਂ ਦਾ, ਇਹਨਾਂ ਸਾਹਿਬਜ਼ਾਦਿਆਂ ਦੇ, ਇਹਨਾਂ ਬੱਚਿਆਂ ਦੇ ਪਿਤਾ ਦੇ ਕਰਕੇ ਨੁਕਸਾਨ ਹੋਇਆ, ਉਹ ਮਾਰੇ ਗਏ ਆ, ਤੂੰ ਬਦਲਾ ਲੈ ਲੈ। ਤੇ ਉਹਨੇ ਇਹੀ ਕਿਹਾ ਸੀ ਕਿ ਬਦਲਾ लेना होगा तो लेंगे इनके बाप से, खुदा महफूज रखे हमें ऐसे पाप से। ਉਹਨੇ ਇਹਨਾਂ ਸਾਹਿਬਜ਼ਾਦਿਆਂ ਦਾ ਹਾਂ ਦਾ ਨਾਰਾ ਮਾਰਿਆ ਕਿ ਇਹਨਾਂ ਬੱਚਿਆਂ ਦਾ ਕੀ ਦੋਸ਼, ਆਪਾਂ ਉਹ ਭੁੱਲੇ ਨਹੀਂ। ਤੇ ਅੱਜ ਤੱਕ ਅਸੀਂ ਇਹ ਵੀ ਚੇਤੇ ਰੱਖਦੇ ਹਾਂ ਕਿ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜੰਗ ਹੋਈ ਤਾਂ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਨੇ ਕੀ ਕੀਤਾ, ਆਪਾਂ ਸਾਰਾ ਕੁਝ ਚੇਤੇ, ਪਰ ਇਹ ਵੀ ਚੇਤੇ ਰੱਖਦੇ ਹਾਂ ਕਿ ਉਹਨੇ ਹਾਂ ਦਾ ਨਾਰਾ ਮਾਰਿਆ ਸੀ। ਇਸ ਕਰਕੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਬੀਬੀ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੰਗਤਾਂ ਨੇ ਮਾਣ ਸਨਮਾਨ ਦਿੱਤਾ, ਬਿਰਧ ਅਵਸਥਾ ਉਹਦੀ। ਹੁਣ ਇੱਕ ਪਾਸੇ ਤਾਂ ਇਹ ਹਾਲ ਆ ਸਾਡਾ, ਦੂਜੇ ਪਾਸੇ ਜਿਨ੍ਹਾਂ ਨੇ ਪੈਰ ਪੈਰ ਤੇ ਸਾਡੇ ਨਾਲ ਧੋਖੇ ਕੀਤੇ, ਜਿਨ੍ਹਾਂ ਨੂੰ ਅਸੀਂ ਆਪਦੇ ਨੇੜਲੇ ਮੰਨਦੇ ਰਹੇ, 9ਵੇਂ ਪਾਤਸ਼ਾਹ ਦੀ ਸ਼ਹਾਦਤ, 18ਵੀਂ ਸਦੀ ਦਾ ਸਾਰਾ ਇਤਿਹਾਸ ਭੁੱਲ ਕੇ ਜਿਹੜੇ ਸਾਡੇ ਹਮੇਸ਼ਾ ਪਿੱਠ 'ਚ ਵਾਰ ਕਰਦੇ ਰਹੇ ਆ, ਕਿਰਤ ਘੰਟ ਬਣ ਰਹੇ, ਉਹਨਾਂ ਦਾ ਅਸੀਂ ਕੀ ਕਰੀਏ। ਉਹਨਾਂ ਹਿੰਦੂਆਂ ਨੇ ਕਦੇ ਨਹੀਂ ਸੋਚਿਆ ਕਿ ਅਸੀਂ ਅਹਿਸਾਨਾਂ ਦਾ ਕਿਸੇ ਤਰੀਕੇ ਨਾਲ ਲੇਖਾ ਦੇ ਲਵਾਂਗੇ, ਉਲਟਾ ਹਮੇਸ਼ਾ ਪੰਥ ਅਤੇ ਪੰਜਾਬ ਦੇ ਖਿਲਾਫ ਭੁਗਤਦੇ। ਤੋ ਜਿਹੜੇ ਇਹੋ ਜਿਹੇ ਹਿੰਦੂ ਨੇ, ਉਹਨਾਂ ਦਾ ਸਿੱਖ ਕਿਵੇਂ ਪਿਆਰ ਕਰਨ, ਉਹਨਾਂ ਨੂੰ ਤਾਂ ਧਰਕਾਰ ਹੀ ਕਰੂ। ਤੇ ਜਿਹੜੇ ਹਿੰਦੂ ਸਿੱਖਾਂ ਨਾਲ ਜਾਂ ਪੰਜਾਬ ਨਾਲ ਸਹੀ ਰਹਿੰਦੇ, ਉਹਨਾਂ ਨੂੰ ਸਤਿਕਾਰਿਆ ਵੀ ਜਾਂਦਾ, ਪਿਆਰ ਵੀ ਮਿਲਦਾ ਉਹਨਾਂ ਨੂੰ। ਉਹ ਜਿਹੜਾ ਜਨਰਲ ਡਾਇਰ ਸੀ ਜਾਂ KPS ਗਿੱਲ ਸੀ, ਉਹਨਾਂ ਦੇ ਧਰਮ ਜਾਂ ਉਹਨਾਂ ਦੀ ਬਰਾਦਰੀ ਕਰਕੇ ਨਹੀਂ ਵੀ ਉਹ ਸਿੱਖ ਵਾ ਜੀ, ਜਾਂ ਉਹ ਅੰਗਰੇਜ਼ ਆ ਜੀ, ਜਾਂ ਉਹ ਮੁਸਲਮਾਨ ਹੈ। ਜਿਹੜਾ ਸਿੱਖਾਂ ਦਾ ਹਿਸਾਬ ਕਿਤਾਬ ਆ ਉਹ ਸਿੱਧਾ ਆ, ਇਹ ਦੁਸ਼ਮਣ ਨਾਲ ਦੁਸ਼ਮਣੀ ਆ, ਉਹਦੇ ਧਰਮ ਨਾਲ, ਉਹਦੇ ਪਰਿਵਾਰ ਨਾਲ। ਉਹ ਇਹੋ ਜਿਹੇ ਮਾਹੌਲ ਦੇ ਵਿੱਚ ਖਾੜਕੂ ਲਹਿਰ ਦੌਰਾਨ ਜਦੋਂ ਸਿੱਖਾਂ ਦੇ ਉੱਤੇ ਬਹੁਤ ਦਿੱਲੀ ਦਰਬਾਰ ਨੇ ਕੋਈ ਕਸਰ ਨਹੀਂ ਛੱਡੀ, ਉਦੋਂ ਕੈਟਾਂ ਟੌਟਾਂ ਨੇ ਬਹੁਤ ਸਾਰੀਆਂ ਮਾੜੀਆਂ ਹਰਕਤਾਂ ਵੀ ਕੀਤੀਆਂ। ਪਰ ਅੱਜ ਵੀ ਹਿੰਦੂ ਪਰਿਵਾਰ ਕਹਿ ਦਿੰਦੇ ਆ ਕਿ ਸਾਨੂੰ ਪਤਾ ਸਿੰਘਾਂ ਨੇ ਬਹੁਤ ਸਾਰੇ ਹਿੰਦੂਆਂ ਨੂੰ ਵੀ ਟਾਰਗੇਟ ਕੀਤਾ ਹੋਣਾ ਜੁਝਾਰੂ ਲਹਿਰ ਮੌਕੇ, ਪਰ ਉਹਨਾਂ ਨੂੰ ਕੀਤਾ ਜਿਨ੍ਹਾਂ ਨੂੰ ਟਾਰਗੇਟ ਕਰਨਾ ਬਣਦਾ ਸੀ। ਕਿਸੇ ਖਾਲਿਸਤਾਨੀ ਜੁਝਾਰੂ ਨੇ ਕਿਸੇ ਬੇਦੋਸ਼ੇ ਹਿੰਦੂ ਨੂੰ ਨਹੀਂ ਮਾਰਿਆ। ਤੇ ਅੱਜ ਉਹਨਾਂ ਹਿੰਦੂਆਂ ਦੀ ਬੜੀ ਭਾਰੀ ਲੋੜ ਆ, ਸਾਨੂੰ ਬੜੀਆਂ ਮੱਤਾਂ ਦਿੱਤੀਆਂ ਜਾਂਦੀਆਂ ਕਿ ਬੜੇ ਚੰਗੇ ਹਿੰਦੂ ਨੇ। ਉਹ ਚੰਗੇ ਹਿੰਦੂ ਅੱਜ ਕਾਹਤੋਂ ਨਹੀਂ ਬੋਲਦੇ? ਅੱਜ ਪੰਜਾਬ ਨਾਲ ਭੁਗਤਣ ਦੀ, ਪੰਜਾਬ ਨਾਲ ਖੜਨ ਦੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ। ਜਿਹੋ ਜਿਹਾ ਮਾਹੌਲ ਬਣਿਆ ਹੋਇਆ, ਜਿਹੋ ਜਿਹਾ ਭਿਆਨਕ ਪੰਜਾਬ ਨੂੰ, ਸਿੱਖਾਂ ਨੂੰ ਦੁਨੀਆ ਭਰ ਦੇ ਵਿੱਚ ਬਦਨਾਮ ਕੀਤਾ ਜਾ ਰਿਹਾ, ਜਿਵੇਂ ਇੱਥੇ ਕੋਈ ਬਹੁਤ ਭਾਰੀ ਨਸਲਕੁਸ਼ੀ ਦਾ ਜੁਗਾੜ ਹੋਵੇ, ਜਿਵੇਂ ਸਿੱਖਾਂ ਦੇ ਉੱਤੇ ਕਟਕ ਚਾੜਨਾ ਹੋਵੇ, ਕਿਉਂਕਿ ਮੋਦੀ ਨੇ ਗੁਜਰਾਤ ਵਿੱਚ ਜੋ ਕੁਝ ਕੀਤਾ ਕਰਾਇਆ ਉਹ ਸਭ ਦੇ ਸਾਹਮਣੇ। ਲੋਕਾਂ ਦੇ ਦਿਲਾਂ 'ਚ 100 ਤਰ੍ਹਾਂ ਦੇ ਖਦਸ਼ੇ ਸ਼ੰਕੇ। ਪੰਜਾਬੀ ਹਿੰਦੂ ਜੇਕਰ ਫਰਜ਼ ਨਿਭਾਵੇ ਤਾਂ ਬੜਾ ਮੌਕੇ ਸਿਰ ਗੱਲ ਹੋ ਸਕਦੀ, ਪਰ ਨਹੀਂ। ਅਫਸੋਸ ਵਾਲੀ ਗੱਲ ਆ ਕਿ ਪੰਜਾਬੀ ਹਿੰਦੂ ਜਿਹੜਾ ਇਸ ਮੌਕੇ ਪੰਜਾਬ ਦੀ ਧਰਤੀ ਨਾਲ ਵਫਾ ਨਹੀਂ ਕਰ ਰਿਹਾ। ਤੇ ਜਿਹੜੇ ਮੀਡੀਆ ਵਾਲੇ ਸੀ, ਬੜਾ ਵਧੀਆ ਹੋਇਆ
ਇਹ ਗੱਲ ਦੀ ਪਰਖ ਹੋ ਗਈ ਕਿ ਅਜੇ ਵੀ ਕੋਈ ਬੂਟਾ ਹਰਾ ਹੈਗਾ। ਅੱਜ ਜਦੋਂ ਤਖਤ ਸ੍ਰੀ ਦਮਦਮਾ ਸਾਹਿਬ ਇਕੱਤਰਤਾ ਹੋਈ ਹੈ, ਉੱਥੇ ਇਹ ਚਰਚਾ ਹੋਈ ਆ ਕਿ ਮੀਡੀਆ ਦੇ ਰਾਹੀਂ ਸਾਡੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ, ਬਰਤਾਂਤ ਸਿਰਜਿਆ ਜਾ ਰਿਹਾ ਤੇ ਝੂਠੀਆਂ ਖਬਰਾਂ ਬਣਾ ਕੇ। ਅਸੀਂ ਤਾਂ ਪਿਛਲੇ ਪ੍ਰੋਗਰਾਮਾਂ 'ਚ ਕਹਿੰਦੇ ਰਹੇ ਹਾਂ ਕਿ YouTube ਚੈਨਲਾਂ ਰਾਹੀਂ ਪੁੱਠੀਆਂ ਸਿੱਧੀਆਂ ਖਬਰਾਂ ਦੇ ਰਾਹੀਂ ਕਿਸੇ ਵੀ ਨਾਇਕ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾ ਸਕਦਾ ਕਿ ਅਸੀਂ ਉਹਨੂੰ ਖਲਨਾਇਕ ਮੰਨ ਬੈਠੀਏ ਤੇ ਕਿਸੇ ਖਲਨਾਇਕ ਨੂੰ ਸਾਡੇ ਸਾਹਮਣੇ ਅਗਲੇ ਹੀਰੋ ਬਣਾ ਕੇ ਪੇਸ਼ ਕਰ ਸਕਦੇ। ਇਸ ਗੱਲ ਦੇ ਉੱਤੇ ਅਸੀਂ ਪਿਛਲੇ 5-10 ਸਾਲਾਂ ਤੋਂ ਪਿੱਟ ਰਹੇ ਹਾਂ ਕਿ ਆਪ ਦਾ ਮੀਡੀਆ ਬਣਾਓ ਜਿਹਦੇ ਵਿੱਚ ਤੁਹਾਡੀ ਸੱਚੀ ਤੇ ਸਹੀ ਗੱਲ ਜਾਵੇ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਰਮਾਇਆ ਹੋਰ ਕੰਮਾਂ ਲਈ ਤਾਂ ਖਰਚਿਆ ਜਾ ਸਕਦਾ, ਪੰਥ ਦੇ ਭਵਿੱਖ ਲਈ ਨਹੀਂ। ਸੋ ਇਹੋ ਜਿਹੇ ਮਾਹੌਲ ਵਿੱਚ ਜਦੋਂ ਕਿ ਅੱਜ ਸ਼੍ਰੋਮਣੀ ਕਮੇਟੀ ਨੇ NCERT ਦੀਆਂ ਸਿਲੇਬਸ ਦੀਆਂ ਕਿਤਾਬਾਂ 'ਚ ਸਿੱਖ ਧਰਮ ਬਾਰੇ ਗਲਤ ਜਾਣਕਾਰੀ ਦੇਣ ਦਾ ਮਾਮਲਾ ਉਠਾਇਆ ਹੈ, ਤਾਂ ਸਾਨੂੰ ਚੇਤੇ ਆ ਰਿਹਾ ਕਿ ਅਸੀਂ ਤਾਂ 1999 ਤੋਂ ਪਿੱਟ ਰਹੇ ਹਾਂ। NCERT ਦੀਆਂ ਕਿਤਾਬਾਂ ਦੇ ਖਿਲਾਫ, ਸਿੱਖ ਧਰਮ ਦੇ ਖਿਲਾਫ, ਜੋ 12ਵੀਂ ਦੀ +2 ਦੀ ਹਿਸਟਰੀ ਆਫ ਪੰਜਾਬ ਕਿਤਾਬ ਸੀ, ਉਹਦੇ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਬਾਦਲ ਸਰਕਾਰ ਵੇਲੇ ਲੱਗੀ ਰਹੀ, ਤਿੰਨ ਟਰਮਾਂ ਬਾਦਲ ਨੇ ਕੱਢੀਆਂ, ਉਹ ਕਿਤਾਬ ਨਹੀਂ ਹਟਾਈ। ਹੁਣ ਹਟਾਈ ਜਦੋਂ ਕੈਪਟਨ ਦਾ ਰਾਜ ਆਇਆ ਸੀ ਪਿੱਛੇ ਕਾਂਗਰਸ। ਤੇ ਇਸੇ ਤਰੀਕੇ ਨਾਲ NCERT ਦੀਆਂ ਕਿਤਾਬਾਂ ਦੇ ਵਿੱਚ 9ਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਤੇ ਹੋਰ ਸਿੱਖ ਧਰਮ ਬਾਰੇ ਬਹੁਤ ਜ਼ਿਆਦਾ ਅਵਾ ਤਵਾ ਗਲਤ ਮਲਤ ਛਪਿਆ ਸੀ। ਤੇ 1999 ਦੇ ਵਿੱਚ ਸਪੋਕਸਮੈਨ ਉਦੋਂ ਮੈਗਜ਼ੀਨ ਨਿਕਲਦਾ ਹੁੰਦਾ ਸੀ, ਉਹਦੇ 'ਚ ਅਸੀਂ ਲਿਖਿਆ ਵੀ ਸੀ। ਐਡਵੋਕੇਟ MS ਰਾਹੀ ਨੇ ਹਾਈ ਕੋਰਟ 'ਚ ਕੇਸ ਵੀ ਲੜਿਆ ਸੀ ਇਸ ਮਾਮਲੇ, ਜਿੱਤਿਆ ਵੀ ਸੀ। ਸੋ ਭਾਰਤੀ ਹਕੂਮਤੀ ਤੰਤਰ ਕਿਤਾਬਾਂ ਰਾਹੀਂ, ਮੀਡੀਆ ਰਾਹੀਂ, ਹੋਰ 100 ਸਾਧਨਾਂ ਰਾਹੀਂ ਸਾਨੂੰ ਨਿਸ਼ਾਨਾ ਬਣਾਈ ਗਈ ਤੇ ਸਾਨੂੰ ਕਿਹਾ ਜਾ ਰਿਹਾ ਕਿ ਇਸ ਮੁਲਕ ਦੇ ਵਫਾਦਾਰ ਰਹੋ। 1947 ਮੌਕੇ ਜਿਹੜੇ ਆਪਾਂ ਗਲਤੀ ਕਰ ਬੈਠੇ ਆ, ਉਹਦੀ ਸਜ਼ਾ ਭੁਗਤ ਰਹੇ। ਜਦੋਂ ਨਿਆਣੇ ਆ ਕੇ ਬੱਚੇ ਆ ਕੇ ਕਹਿੰਦੇ ਨੇ ਵੀ ਸਾਡੇ ਟੀਚਰਾਂ ਨੇ ਕਿਹਾ ਵੀ ਸਕੂਲ ਦੇ ਵਿੱਚ ਪੰਜਾਬੀ ਨਹੀਂ ਬੋਲਣੀ, ਕੜਾ ਨਹੀਂ ਪਾਉਣਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਜੈਸੇ ਗੁਰੂਆਂ ਪੀਰਾਂ ਦੀ ਧਰਤੀ ਉੱਤੇ ਇਹੋ ਜਿਹੇ ਹੁਕਮ ਮਿਲਦੇ ਹੋਣ ਤੇ ਇਸ ਮੁਲਕ ਨੂੰ, ਇਸ ਸਿਸਟਮ ਨੂੰ ਕੋਈ ਕਿਵੇਂ ਪਿਆਰ ਕਰ ਲੂ। ਬਹੁਤ ਹੀ ਜ਼ਿਆਦਾ ਖਤਰਨਾਕ ਮਾਹੌਲ ਜਿਹੜਾ ਹੈਗਾ ਉਹ ਬਣਦਾ ਜਾ ਰਿਹਾ। 1947 ਤੋਂ ਪਹਿਲਾਂ ਜਿਹੜੇ ਵਾਅਦੇ ਕਰਕੇ, ਜਿਹੜੀਆਂ ਕਸਮਾਂ ਖਾ ਕੇ ਸਿੱਖਾਂ ਨੂੰ ਪਛੜਾਇਆ ਸੀ, ਭਰਮਾਇਆ ਸੀ, ਬੇਵਕੂਫ ਬਣਾਇਆ ਸੀ, ਅੱਜ ਉਹ ਚੇਤੇ ਕਰ ਕਰਕੇ ਸਾਡੀ ਕੌਮ ਦੀ ਜਵਾਨੀ ਕਲਪਦੀ ਹੈ ਤੇ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਨੂੰ ਬੁਰਾ ਭਲਾ ਕਹਿੰਦੀ। ਜੇ ਕਿਤੇ ਵਾਕਿਆ ਹੀ ਮਾੜਾ ਮੋਟਾ ਉਹਨਾਂ ਬਚਨਾਂ ਦੀ, ਉਹਨਾਂ ਖਾਧੀਆਂ ਕਸਮਾਂ ਦੀ ਦਿਲ ਵਿੱਚ ਕੋਈ ਇਮਾਨਦਾਰੀ ਹੁੰਦੀ ਤਾਂ ਪੰਜਾਬ ਦੇ ਵਿੱਚ ਦੋ ਗੱਲਾਂ ਲਾਜ਼ਮੀ ਹੁੰਦੀਆਂ। ਅੱਜ ਤਾਂ ਇਹ ਆ ਨਾ ਕਿ ਬੜੀ ਮਿਹਨਤ ਕੀਤੀ ਜਾਂਦੀ ਆ ਕਿ ਪੰਜਾਬ ਦਾ ਹਿੰਦੂ ਪੰਜਾਬ ਦੇ ਸਿੱਖ ਦੇ ਨੇੜੇ ਨਹੀਂ ਆਉਣ ਦਿਆਂ। ਇੱਕ ਮਿਹਨਤ ਕੀਤੀ ਜਾਂਦੀ ਆ ਕਿ ਪੰਜਾਬ ਦੇ ਦੱਬੇ ਕੁਚੜੇ ਲੋਕ, ਜਿਨ੍ਹਾਂ ਨੂੰ ਸ਼ੂਦਰ ਕਹਿੰਦਾ ਮਨੂਵਾਦ ਜਾਂ ਬ੍ਰਾਹਮਣਵਾਦ, ਕਿਤੇ ਉਹ ਸਿੱਖ ਨਾ ਬਣ ਜਾਣ, ਦਲਿਤ ਸਿੱਖ ਨਾ ਕਹਾਉਣ ਲੱਗ ਪੈਣ। ਇਹਨਾਂ ਦੋਨਾਂ ਗੱਲਾਂ ਨੂੰ ਮੁੱਖ ਰੱਖ ਕੇ 1947 ਤੋਂ ਲੈ ਕੇ ਅੱਜ ਤੱਕ ਪਤਾ ਨਹੀਂ ਕਿੰਨੀਆਂ ਕੁ ਸਾਜ਼ਿਸ਼ਾਂ ਬੁਣੀਆਂ, ਕਿੰਨਾ ਕੁ ਖਰਚਾ ਕੀਤਾ। ਪੰਜਾਬ ਦੇ ਹਿੰਦੂ ਨੂੰ, ਪੰਜਾਬ ਦੇ ਸਿੱਖ ਜਾਂ ਪੰਜਾਬ ਦੇ ਹਿੱਤਾਂ ਦੇ ਉਲਟ ਭੁਗਤਾਇਆ ਗਿਆ। ਕੁਝ ਚੋਣਵੇਂ ਹਿੰਦੂ ਪੱਟੇ ਹੋਏ ਨੇ, ਉਹਨਾਂ ਰਾਹੀਂ ਪੂਰੀ ਦੀ ਪੂਰੀ ਪੰਜਾਬ ਦੇ ਹਿੰਦੂਆਂ ਨੂੰ ਗੁੰਮਰਾਹ ਕਰਕੇ ਵੀ ਇਹ ਬੜੇ ਖਤਰਨਾਕ ਨੇ, ਇਹਨਾਂ ਤੋਂ ਦੂਰ ਰਹੋ। ਦੂਜਾ, ਪੰਜਾਬ ਦੇ ਦਲਿਤ ਭਾਈਚਾਰੇ, ਉਹਨਾਂ ਨੇ ਸਿੱਖ ਸਜਣਾ ਸੀ, ਸਿੰਘ ਸਜਣਾ ਸੀ। ਜਿਵੇਂ ਕਿ ਮਿਸਟਰ ਜਨਾਹ ਸਰਦਾਰ ਕਪੂਰ ਸਿੰਘ ਲਿਖਦੇ ਆ ਨਾ ਵੀ ਉਹ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਜੇ ਕਿਤੇ ਤੁਸੀਂ ਪਾਕਿਸਤਾਨ ਨਾਲ ਰਲ ਜਾਓ ਤਾਂ ਜਿੰਨਾ ਪਾਕਿਸਤਾਨ ਦੇ ਵਿੱਚ ਰਹਿਣ ਵਾਲਾ ਹਿੰਦੂ ਹੋਊ ਨਾ ਸਾਰਾ, ਉਹਨੇ ਤਾਂ ਦਿਨਾਂ ਦੇ ਵਿੱਚ ਹੀ ਸਿੱਖ ਰਖਾ ਲੈਣਾ ਆਪਦੇ ਆਪ। ਇਹੀ ਖਦਸ਼ਾ, ਇਹੀ ਡਰ ਭਾਰਤੀ ਲੀਡਰਾਂ ਨੂੰ ਸੀ। ਉਹਨਾਂ ਨੇ 1947 ਤੋਂ ਬਾਅਦ ਕਰੋੜਾਂ ਰੁਪਏ ਖਰਚ ਦੇ ਕੇ ਪੰਜਾਬ ਦਾ ਹਿੰਦੂ ਕਦੇ ਸਿੱਖਾਂ ਦੇ ਨਾਲ, ਸਿੱਖੀ ਨਾਲ ਘਿਓ ਖਿਚੜੀ ਨਾ ਹੋਵੇ। ਦੂਜਾ, ਪੰਜਾਬ ਦਾ ਦਲਿਤ ਭਾਈਚਾਰਾ, ਇਹਨਾਂ ਨੂੰ ਧਰਮਸ਼ਾਲਾ ਬਣਾ ਕੇ ਦੇਣ ਦੇ ਲਈ ਗ੍ਰਾਂਟਾਂ ਦੇ ਕੇ, ਪੰਪ ਦੇ ਕੇ ਸਿੱਖ ਧਰਮ ਤੋਂ, ਸਿੱਖੀ ਤੋਂ ਦੂਰ ਕੀਤਾ ਗਿਆ। ਹੁਣ ਵੀ ਬਹੁਤ ਸਾਰੇ ਡੇਰੇ, ਬਹੁਤ ਸਾਰੀਆਂ ਧਿਰਾਂ ਤੇ ਧੜੇ ਸਰਗਰਮ ਨੇ
ਜਿਹੜੇ ਹਰ ਹਾਲ ਵਿੱਚ ਇਹੋ ਜਿਹਾ ਮਾਹੌਲ ਬਣਾ ਕੇ ਰੱਖਦੇ ਨੇ ਕਿ ਪੰਜਾਬ ਦਾ ਦਲਿਤ ਸਿੱਖ ਜਾਂ ਪੰਜਾਬ ਦਾ ਦਲਿਤ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਹੋ, ਸਿੱਖਾਂ ਦੀ ਸ਼ਕਤੀ ਨੂੰ ਕਮਜ਼ੋਰ ਕਿਵੇਂ ਕਰਨਾ, ਇਹਦੇ ਉੱਤੇ ਕਰੋੜਾਂ ਰੁਪਏ ਅਰਬਾਂ ਰੁਪਏ ਪਿਛਲੇ 35-40-50 ਸਾਲ ਚ ਖਰਚੇ ਗਏ। ਇਹ ਕਿਹਾ ਜਾ ਰਿਹਾ ਕਿ ਸਿੱਖ ਇਸ ਮੁਲਕ ਦੇ ਵਫਾਦਾਰ ਨਹੀਂ। ਕੋਈ ਜੰਗ ਯੁੱਧ ਕੋਈ ਮਸਲਾ ਬਣਿਆ ਹੋਵੇ ਪੰਜਾਬ ਦੇ ਪੰਥ ਨੇ ਤੇ ਪੰਥ ਨੇ ਪੂਰਾ ਨਿਭ ਕੇ ਵੀ ਦਿਖਾ, ਪਰ ਅਜੇ ਵੀ ਹਰ ਵੇਲੇ ਇਹਨਾਂ ਤੋਂ ਕਿਹਾ ਜਾਂਦਾ ਕਿ ਆਪਦੀ ਵਫਾਦਾਰੀ ਸਿੱਖੋ ਸਾਬਤ ਕਰੋ। ਆ ਜਿਹੜਾ ਮਾਹੌਲ ਬਣ ਰਿਹਾ ਇਹਦੇ ਬਾਰੇ ਅੱਜ ਤੱਕ ਲੋਕਾਂ ਨੂੰ ਪਹਿਲਾਂ ਤਾਂ ਸਮਝ ਹੀ ਨਾ ਪਈ 18 ਮਾਰਚ ਨੂੰ ਇਹ ਚੱਕਰ ਕੀ ਹੈ। ਹੁਣ ਹੈਰਾਨ ਆ ਲੋਕ ਪੰਜਾਬ ਦੇ ਸਾਰੇ ਕਿ ਲਓ ਜੀ ਅਗਲੀ ਪਾਰਲੀਮੈਂਟ ਦੀ ਚੋਣ ਜਿੱਤਣ ਲਈ ਜਾਂ ਅਗਲੀ ਵਿਧਾਨ ਸਭਾ ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਕਿਸ ਤਰੀਕੇ ਨਾਲ ਇੱਥੇ ਫਿਰਕੂ ਤੌਰ ਦੇ ਉੱਤੇ ਧਰੁਵੀਕਰਨ ਕੀਤਾ ਜਾ ਰਿਹਾ, ਕਿਵੇਂ ਪੋਲਰਾਈਜੇਸ਼ਨ ਹੋ ਰਹੀ, ਕਿਵੇਂ ਮੀਡੀਆ ਦੇ ਰਾਹੀਂ ਸੱਚ ਨੂੰ ਝੂਠ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਕਿਵੇਂ ਸਹੀ ਗੱਲ ਕਰਨ ਵਾਲਿਆਂ ਨੂੰ ਦਬਕਾਇਆ ਜਾ ਰਿਹਾ। ਇਸ ਮਾਹੌਲ ਦੇ ਵਿੱਚ ਜਦੋਂ ਕਿ ਸ਼ਰੇਆਮ ਮੀਡੀਆ ਦਾ, ਕਿਤਾਬਾਂ ਦਾ ਤੇ ਹੋਰ ਚੀਜ਼ਾਂ ਦਾ, ਬੰਦਿਆਂ ਦਾ ਸਾਰਾ ਕੁਝ ਨੰਗਾ ਚਿੱਟਾ ਸਾਹਮਣੇ ਆ ਰਿਹਾ ਤੇ ਅਜੇ ਵੀ ਇਹ ਕਹੀ ਜਾਣਾ ਕਿ ਜੀ ਮੁਲਕ ਬੜਾ ਵਧੀਆ। ਦੋ ਸ਼ੇਰ ਨੇ, ਅੱਗੇ ਵੀ ਕਈ ਵਾਰੀ ਗੱਲ ਕਰੀ ਦੀ ਹੈ, ਇੱਕ ਸਥਿਤੀ ਹਾਂ ਪੱਖੀ ਹੁੰਦੀ ਹੈ, ਇੱਕ ਨਾ ਪੱਖੀ। ਸਿੱਖਾਂ ਤੋਂ ਇੰਡੀਆ ਨੇ ਕੀ ਕਹਾਉਣਾ ਇਹ ਸਿੱਖਾਂ ਦੇ ਹੱਥ ਨਹੀਂ ਸੀ, ਇਹ ਇੰਡੀਆ ਦੇ ਹੱਥ ਸੀ। ਜਾਂ ਤਾਂ ਚੰਗਾ ਕਰਦਾ ਇੰਡੀਆ ਸਿੱਖਾਂ ਨਾਲ ਜਾਂ ਮਾੜਾ ਕਰਦਾ। ਸਿੱਖ ਤਾਂ ਇਹ ਕਹਿਣ ਲਈ ਹੋਈ ਇੱਥੇ ਆਏ ਸੀ ਨਾ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਪਰ ਇੰਡੀਆ ਨੇ ਉਹ ਕੁਝ ਕੀਤਾ ਜਿਹਦੇ ਨਾਲ ਸਿੱਖ ਕਹਿੰਦੇ ਆ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ। ਸੋ ਜਿਹੜਾ ਆ ਵਿਸਾਖੀ ਵਾਲਾ ਤਿਉਹਾਰ ਆ ਰਿਹਾ, ਇਸ ਖਾਲਸਾ ਸਾਧਨਾ ਦਿਹਾੜੇ ਮੌਕੇ ਸਿੱਖ ਮਨਾਂ ਦੇ ਅੰਦਰ ਹੋਰ ਜ਼ਿਆਦਾ ਦਹਿਸ਼ਤ ਪਾਉਣ ਲਈ, ਸਿੱਖਾਂ ਨੂੰ ਦਬਕਾਉਣ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਉਹਦੇ ਬਾਰੇ ਦੁਨੀਆ ਭਰ ਦੇ ਵਿੱਚ ਚਿੰਤਾ ਹੋ ਰਹੀ ਆ ਕਿ ਪਤਾ ਨਹੀਂ ਕੀ ਬਣਨਾ, ਕਿਉਂਕਿ ਜਿਹੜਾ ਕੱਟੜਵਾਦ ਆ ਨਾ, ਹਿੰਦੂ ਰਾਸ਼ਟਰ ਦਾ ਜਿਹੜਾ ਝੰਡਾ ਚੱਕੀ ਫਿਰਦੇ ਆ, ਉਹਨਾਂ ਨੂੰ ਲੱਗਦਾ ਵੀ ਪੰਥ ਨੇ ਤੇ ਪੰਜਾਬ ਨੇ ਸਾਡਾ ਰਾਹ ਰੋਕਿਆ ਹੋਇਆ, ਜੇ ਕਿਤੇ ਇਹ ਨਾ ਹੋਣ ਨਾ ਅਸੀਂ ਤਾਂ ਆਥਣ ਨੂੰ ਢਾ ਲਈਏ। ਪਰ ਨਹੀਂ, ਇਸ ਮਾਹੌਲ ਦੇ ਵਿੱਚ ਵੀ ਸਿੱਖ ਲੜਨਾ ਜਾਣਦੇ ਆ, ਅੜਨਾ ਜਾਣਦੇ ਆ। ਬੇਸ਼ੱਕ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਬਹੁਤ ਸਾਰੀਆਂ ਗੱਲਾਂ ਨਾਲ ਅਸਹਿਮਤੀਆਂ ਰੱਖੀਏ, ਪਰ ਇਹ ਗੱਲ ਤਾਂ ਪੱਕੀ ਆ ਕਿ ਚਾਹੇ ਤੁਸੀਂ ਟੈਂਕ ਲਿਆਓ, ਚਾਹੇ ਤੁਸੀਂ ਤੋਪਾਂ ਲਿਆਓ, ਜੋ ਮਰਜ਼ੀ ਕਰੋ, ਅਕਾਲ ਤਖਤ ਸਾਹਿਬ ਬੋਲੂਗਾ। ਅਕਾਲ ਤਖਤ ਸਾਹਿਬ ਖਾਮੋਸ਼ ਨਹੀਂ ਰਹਿ ਸਕਦਾ। ਨਾਮ ਬੇਸ਼ੱਕ ਅਕਾਲ ਤਖਤ ਸਾਹਿਬ ਦਾ ਲਿਆ ਜਾ ਰਿਹਾ, ਪਰ ਅਸਲ ਵਿੱਚ ਤਾਂ ਇਹੀ ਕਿਹਾ ਜਾ ਰਿਹਾ ਨਾ ਕਿ ਸਿੱਖ ਕਦੇ ਡਰਨਗੇ ਨਹੀਂ, ਸਿੱਖ ਕਦੇ ਝੁਕਣਗੇ ਨਹੀਂ, ਸਿੱਖ ਕਦੇ ਲਿਫਣਗੇ ਨਹੀਂ। ਸਿੱਖਾਂ ਨੂੰ ਲੜਨਾ, ਅੜਨਾ, ਖੜਨਾ, ਮਰਨਾ ਸਿੱਖਾਂ ਦਾ ਇਤਿਹਾਸ ਸਿਖਾਉਂਦਾ, ਸਿੱਖਾਂ ਦਾ ਗੁਰਬਾਣੀ ਦਾ, ਧਰਮ ਦਾ ਵਿਰਸਾ ਸਿਖਾਉਂਦਾ। ਸਿੱਖ ਮਾਤਾ ਦਾ ਮਾਲ ਨਹੀਂ ਹੈਗੇ। ਇਹ ਜਿਹੜੇ 4 ਜਣੇ ਲੱਗੇ ਹੋਏ ਨੇ ਬਈ ਜੀ ਬਸ ਆਪਾਂ ਤਾਂ ਸਾਰੇ ਜਣੇ ਨੀਵੀਂ ਪਾ ਕੇ ਦਿਨ ਕੱਟ ਲਓ, ਬੜਾ ਔਖਾ ਟਾਈਮ ਆ, ਇਹ ਉਹਨਾਂ 4 ਬੰਦਿਆਂ ਦੀ ਰਾਏ ਹੋ ਸਕਦੀ ਹੈ। ਨਹੀਂ ਤਾਂ ਇੱਥੇ ਬੀਤੇ ਦੌਰ ਵਿੱਚ ਵੀ ਅੱਜ ਜਥੇਦਾਰ ਕਰਨੈਲ ਸਿੰਘ ਪੰਜੋੜੀ ਨੇ ਇੱਕ ਗੱਲ ਲਿਖੀ ਹੈ ਬਈ 1984 ਤੋਂ ਪਹਿਲਾਂ ਜਦੋਂ ਅਜੇ ਸਿੱਖ ਸੰਘਰਸ਼ ਇੰਨਾ ਬੁਲੰਦ ਨਹੀਂ ਸੀ ਹੋਇਆ, ਉਦੋਂ ਭਾਈ ਤਰਸੇਮ ਸਿੰਘ ਕਾਲਾ ਸੰਘਿਆ ਤੇ ਜਥੇਦਾਰ ਵਧਾਵਾ ਸਿੰਘ ਬੱਬਰ, ਇਹ ਅਜੇ ਥੋੜਾ ਟਾਈਮ ਹੀ ਹੋਇਆ ਸੀ, ਰੂਹ ਪੋਸ਼ ਹੋਏ ਸੀ ਤੇ ਇਹਨਾਂ ਦੇ ਟੱਬਰ ਨੂੰ, ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ, ਹੋਰ ਵੀ ਬਹੁਤ ਸਾਰੇ ਖਾੜਕੂਆਂ ਦੇ ਟੱਬਰਾਂ ਨੂੰ, ਜੁਝਾਰੂਆਂ ਦੇ ਟੱਬਰਾਂ ਨੂੰ ਮੁੱਖ ਰੱਖ ਕੇ ਗ੍ਰਿਫਤਾਰ ਕਰਕੇ ਤਸ਼ੱਦਦ ਢਾਇਆ ਜਾ ਰਿਹਾ ਸੀਗਾ। ਤੇ ਪਤਾ ਲੱਗਿਆ ਵੀ ਕਾਲਾ ਸੰਘਿਆ ਵਾਲੇ ਦਾ ਪਰਿਵਾਰ ਤੇ ਭਾਈ ਵਧਾਵਾ ਸਿੰਘ ਦਾ ਪਰਿਵਾਰ ਜਲੰਧਰ ਸੀਆਈਏ ਸਟਾਫ। ਤੇ ਪੰਜੋੜੀ ਸਾਹਿਬ ਕਹਿੰਦੇ ਵੀ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਇਸ ਗੱਲ ਦਾ ਜਦੋਂ ਪਤਾ ਲੱਗਿਆ, ਉਹਨਾਂ ਨੇ DIG ਨੂੰ ਫੋਨ ਕਰਕੇ ਇਹ ਕਿਹਾ ਕਿ ਮੈਂ ਜੰਮੂ ਚੱਲਿਆ, ਮੈਂ ਵਾਪਸੀ ਤੇ ਜਲੰਧਰ ਤੁਹਾਨੂੰ ਸ਼ਾਮ ਨੂੰ ਮਿਲਣਾ ਚਾਹੁੰਦਾ। ਸ਼ਾਮ ਨੂੰ ਬਹਿ ਕੇ ਉਹਦੇ ਨਾਲ ਗੱਲ ਕੀਤੀ ਕਿ DIG ਸਾਹਿਬ, ਇਹ ਜਿਹੜੇ
ਰੂਹ ਪੋਸ਼ ਹੋ ਕੇ ਜੁਝਾਰੂ ਭਗੌੜੇ ਹੋਏ ਨੇ, ਅੰਡਰਗਰਾਉਂਡ ਚੱਲ ਰਹੇ ਨੇ। ਇਹ ਕੋਈ ਨਿੱਜੀ ਮਸਲੇ 'ਚ ਨਹੀਂ ਇਸ ਤਰ੍ਹਾਂ ਹਥਿਆਰ ਚੱਕੇ ਇਹਨਾਂ ਨੇ ਪੰਥਕ ਜਜ਼ਬੇ ਵਿੱਚੋਂ ਹਥਿਆਰ ਚੱਕੇ ਆ। ਜੇ ਤਾਂ ਉਹ ਫੜੇ ਜਾਣ ਤੇ ਉਹ ਜੇਲ੍ਹ ਭੇਜ ਦਿੱਤੇ ਜਾਣ, ਤੇ ਜੇਕਰ ਕੋਈ ਹੋਰ ਗੱਲ ਆ ਤਾਂ ਉਵੇਂ ਉਹਨਾਂ ਨਾਲ ਵਰਤ ਲਿਆ ਜਾਵੇ। ਪਰ ਉਹਨਾਂ ਦੇ ਪਰਿਵਾਰਾਂ ਦਾ ਗ੍ਰਿਫਤਾਰ ਕਰਨ ਦਾ, ਉਹਨਾਂ ਨੂੰ ਤਸ਼ੱਦਦ ਢਾਉਣ ਦਾ ਕੋਈ ਗੱਲ ਬਣਦੀ ਨਹੀਂ, ਕਿਉਂਕਿ ਇਹ ਅਣਖ ਦੀ ਜੰਗ ਆ। ਜੇ ਤੁਸੀਂ ਖਾੜਕੂਆਂ ਦੀ ਜਾਂ ਧੀਆਂ ਭੈਣਾਂ ਮਾਵਾਂ ਦੀ ਬੇਪੱਤੀ ਕਰੋਗੇ ਤਾਂ ਇਹ ਫਿਰ ਗੱਲ ਅਗਲੀਆਂ ਪੁਸ਼ਤਾਂ ਤੱਕ ਜਾਂਦੀ ਹੁੰਦੀ ਆ। ਅਗਲਾ ਪੀੜ੍ਹੀ ਦਰ ਪੀੜ੍ਹੀ ਚੇਤੇ ਰੱਖਦਾ ਹੁੰਦਾ, ਬਦਲਾ ਲੈਂਦਾ। ਤੇ DIG ਕਹਿਣ ਲੱਗਿਆ ਵੀ ਤੁਸੀਂ ਇਹਨਾਂ ਨੂੰ ਸਰੈਂਡਰ ਕਰਾ ਦਿਓ, ਪੇਸ਼ ਕਰਾ ਦਿਓ। ਤਾਂ ਟੌਹੜਾ ਸਾਹਿਬ ਕਹਿੰਦੇ ਵੀ ਨਾ ਤਾਂ ਇਹਨਾਂ ਨੇ ਹਥਿਆਰ ਮੇਰੇ ਕਹਿਣ ਤੇ ਚੱਕੇ ਆ, ਤੇ ਨਾ ਮੈਨੂੰ ਪੁੱਛ ਕੇ ਚੱਕੇ ਆ, ਤੇ ਨਾ ਹੀ ਮੈਨੂੰ ਦੱਸ ਕੇ ਚੱਕੇ ਆ। ਉਹ ਮੇਰੀ ਗੱਲ ਨਹੀਂ ਮੰਨਣਗੇ। ਜੇ ਉਹਨਾਂ ਨੂੰ ਭਾਰਤੀ ਹਕੂਮਤੀ ਸਿਸਟਮ ਤੋਂ ਇਨਸਾਫ ਦੀ ਆਸ ਹੁੰਦੀ ਤਾਂ ਹਥਿਆਰ ਕਾਹਨੂੰ ਚੱਕਦੇ। ਹੁਣ ਤਾਂ ਉਹਨਾਂ ਨੂੰ ਮੇਰੀ ਗੱਲ ਜਚਣੀ ਨਹੀਂ ਤੇ ਉਹ ਸ਼ਹਾਦਤ ਪਾਉਣ ਲਈ ਘਰੋਂ ਨਿਕਲੇ ਆ। ਤੇ ਆਖਰ ਟੌਹੜਾ ਸਾਹਿਬ ਦੀਆਂ ਦਲੀਲਾਂ ਸਾਹਮਣੇ ਉਹਨੇ ਕਿਹਾ ਜੀ ਵੀ ਠੀਕ ਆ, ਅਸੀਂ ਇਹਨਾਂ ਪਰਿਵਾਰਾਂ ਨੂੰ ਤੁਹਾਡੇ ਹਵਾਲੇ ਕਰ ਦਿੰਦੇ ਆ। ਤਾਂ ਦੋਨਾਂ ਪਰਿਵਾਰਾਂ ਨੂੰ ਟੌਹੜਾ ਸਾਹਿਬ ਆਪਦੇ ਨਾਲ ਲੈ ਕੇ ਆਏ, ਉਹਨਾਂ ਨੂੰ ਸੰਭਾਲਿਆ ਸਾਰੀ। ਚਲੋ ਬਾਅਦ ਚ ਉਹਨਾਂ ਦੀ ਦੇਖ ਰੇਖ ਵੀ ਕਰਦੇ ਰਹੇ। ਤੇ ਅੱਜ ਜਦੋਂ ਪੰਜਾਬ ਸਰਕਾਰ ਨੇ NSA ਲਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਦੂਰ ਦਰਾਡੇ ਭੇਜ ਦਿੱਤਾ, ਤਾਂ ਅੱਜ ਕੋਈ ਜਥੇਦਾਰ ਟੌਹੜਾ ਵਰਗਾ ਹੈ ਨਹੀਂ ਜਿਹੜਾ ਭਗਵੰਤ ਮਾਨ ਨੂੰ ਜਾਂ ਅਫਸਰਾਂ ਨੂੰ ਕਹਿ ਸਕੇ ਕਿ ਇਹਨਾਂ ਜਾਂ ਹੋਰ ਨੌਜਵਾਨਾਂ ਦੇ ਪਰਿਵਾਰਾਂ ਦਾ, ਇਹਨਾਂ ਦੇ ਧੀਆਂ ਪੁੱਤਾਂ ਮਾਪਿਆਂ ਦਾ ਕੀ ਕਸੂਰ ਆ। ਤੁਸੀਂ ਉਹਨਾਂ ਤੇ ਕੋਈ ਕਾਰਵਾਈ ਕਰਨੀ ਕਰਾਉਣੀ ਸੀ। ਪਹਿਲੀ ਗੱਲ ਤਾਂ ਕੋਈ ਬਣਦੀ ਹੋਈ ਨਹੀਂ, ਲੋਕਾਂ ਨੂੰ ਯਕੀਨ ਹੀ ਨਹੀਂ ਹੈਗਾ ਕਿ ਤੁਸੀਂ ਉਹਨਾਂ ਨੇ ਕੁਝ ਇਹੋ ਜਿਹਾ ਕਿਲਾ ਢਾਤਾ ਤੁਹਾਡਾ। ਪਰ ਜੇ ਹੋਵੇ ਵੀ ਤਾਂ NSA ਲਾ ਕੇ ਤੁਸੀਂ ਉਹਨਾਂ ਨੂੰ ਪੰਜਾਬ 'ਚ ਰੱਖ ਲੈਂਦੇ। ਹੁਣ ਦਿੱਲੀ ਜਾਓ, ਫਿਰ ਅਸਾਮ ਜਾਓ, ਤੇ ਡਿਬਰੂਗੜ੍ਹ ਜਾ ਕੇ ਮੁਲਾਕਾਤ ਹੋਵੇ, ਪਤਾ ਨਾ ਹੋਵੇ। ਤੁਸੀਂ ਬਹੁਤ ਮਾੜਾ ਕੀਤਾ। ਅੱਜ ਕੋਈ ਇਹੋ ਜਿਹੀ ਸ਼ਖਸੀਅਤ ਨਹੀਂ। ਉਹ ਜਿਹੜਾ ਕਹਿੰਦੇ ਹੁੰਦੇ ਆ ਨਾ ਵੀ ਕੂੜ ਫਿਰੇ ਪ੍ਰਧਾਨ ਵੇ ਲਾਲੂ, ਜਿਹੜਾ ਕਹਿੰਦੇ ਹੁੰਦੇ ਆ ਵੀ ਕਲ ਕਾਤੀ ਕੁੱਤੇ, ਜਿਹੜਾ ਕਹਿੰਦੇ ਆ ਵੀ ਆਪਾਂ ਬਈ ਕੁੱਤਾ ਰਾਜ ਬਹਾਲੀ ਹੈ ਮੁੜ ਚੱਕੀ ਚੱਕ, ਉਹ ਗੱਲ ਬਹੁਤ ਹੀ ਜ਼ਿਆਦਾ ਮਾੜਾ ਤੇ ਭੈੜਾ ਜਿਹੜਾ ਵਕਤ ਵਾ। ਇਸ ਮਾਹੌਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਇਕੱਤਰਤਾ ਕਰਕੇ ਜੋ ਉਤੋਂ ਐਲਾਨ ਕੀਤੇ ਆ, ਉਹਦੇ ਵਿੱਚ ਲੋਕਾਂ ਦੀ ਸਹਿਮਤੀ ਹੈ। ਪੰਥ ਝੁਕੇਗਾ ਨਹੀਂ, ਪੰਥ ਲੜੇਗਾ। ਪਰ ਇੱਕ ਗੱਲ ਦੇ ਉੱਤੇ ਜ਼ਰੂਰ ਗਿਆਨੀ ਜੀ ਦੇ ਉੱਤੇ ਥੋੜਾ ਜਿਹਾ ਇਤਰਾਜ਼ ਹੋਇਆ, ਜਿਹੜਾ ਉਹਨਾਂ ਨੇ ਕਿਹਾ ਕਿ ਸਿੱਖ ਰਾਜ ਦੇ ਝੰਡੇ ਦਿਖਾ ਕੇ ਖਾਲਿਸਤਾਨੀ ਕਹਿ ਕੇ ਬਦਨਾਮ ਖਾਲਿਸਤਾਨ ਕਿਹੜਾ ਬਦਨਾਮ ਅੱਖਰ ਹੈ ਜੀ? ਖਾਲਸਾ ਰਾਜ ਹੀ, ਸਿੱਖ ਰਾਜ ਹੀ, ਖਾਲਿਸਤਾਨ। ਇਹ ਗੱਲ ਤੇ ਤਾਂ ਤੁਹਾਡਾ ਇਤਰਾਜ਼ ਬਣਦਾ ਕਿ ਤੁਸੀਂ ਇਹਨਾਂ ਝੰਡਿਆਂ ਦੀ ਛਤਰ ਛਾਇਆ ਹੇਠ ਹੀ ਉਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਤਾਂ ਸਾਰੀ ਦੁਨੀਆ ਸਿਫਤਾਂ ਕਰਦੀ ਹੈ, ਤੇ ਤੁਸੀਂ ਤਾਂ ਉਹੋ ਜਿਹਾ ਰਾਜ ਭਾਗ ਨਹੀਂ ਦੇ ਸਕੇ। ਤੁਸੀਂ ਉਸ ਰਾਜ ਭਾਗ ਨੂੰ ਜਾਂ 6 ਸਿੱਖ ਰਿਆਸਤਾਂ ਨੂੰ ਕਿਉਂ ਇਸ ਤਰ੍ਹਾਂ ਬਦਨਾਮ ਕਰਦੇ ਹੋ? ਕਿਉਂ ਇਹਨਾਂ ਨੂੰ ਮਾੜਾ ਕਹਿੰਦੇ ਹੋ? ਪਰ ਜਿਹੜਾ ਕਹਿੰਦੇ ਹੋ ਵੀ ਖਾਲਿਸਤਾਨ ਨਾਲ ਜੋੜ ਕੇ, ਇਹ ਗੱਲ ਥੋੜੀ ਜਿਹੀ ਇਤਰਾਜ਼ ਵਾਲੀ ਹੈ। ਖੈਰ, ਅਸੀਂ ਤਾਂ ਇਹੀ ਕਵਾਂਗੇ ਕਿ ਜਿੱਥੇ ਜਿੱਥੇ ਜਿਹੜੀ ਗੱਲ ਜਿਹਦੀ ਚੰਗੀ ਮਿਲਦੀ ਆ ਉਹਦੀ ਕਦਰ ਕੀਤੀ ਜਾਵੇ, ਤਾਂ ਕਿ ਜਿਹੋ ਜਿਹਾ ਸਮਾਂ ਆਉਣ ਵਾਲਾ ਦਿਖ ਰਿਹਾ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਲੋੜ ਮਹਿਸੂਸ ਹੋਏਗੀ। ਹਾਲਾਤਾਂ ਨੇ, ਸਮੇਂ ਨੇ ਸਾਨੂੰ ਬਹੁਤ ਹੀ ਜ਼ਿਆਦਾ ਔਖੇ ਤੇ ਖਤਰਨਾਕ ਮੋੜ ਤੇ ਲਿਆ ਕੇ ਖੜਾ ਕੀਤਾ ਹੋਇਆ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਆ ਕਿ ਇਸ ਔਖੀ ਘੜੀ ਵਿੱਚ ਸਾਡੀ ਬਾਂਹ ਫੜਨ ਤੇ ਸਾਨੂੰ ਰਾਹ ਦਿਖਾਉਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੇ। ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।